ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 31 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408272 2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਹਨ। ਜੇਕਰ ਤੁਸੀਂ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੇ ਕਿਸੇ ਵੀ ਹਿੱਸੇ 'ਚੋਂ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਵਕਤ ਚੱਲ ਰਿਹਾ। ਪਲਾਨ ਚੇਂਜਸ ਕਰਵਾਉਣੇ ਆ, ਡਾਕਟਰ ਚੇਂਜ ਕਰਵਾਉਣਾ ਹੈ, ਉਸ ਦੇ ਬਾਰੇ ਤੁਸੀਂ ਕੰਸਲਟ ਕਰ ਸਕਦੇ ਹੋ। 65 ਸਾਲ ਤੋਂ ਉੱਤੇ ਹੋ ਜਾਂ 65 ਸਾਲ ਦੇ ਹੋਣ ਵਾਲੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਜਾਂ ਚੱਲ ਰਹੇ ਮੈਡੀਕੇਅਰ ਦੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੇ ਆ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਨਾਲ ਨਾਲ ਲਾਈਫ ਇੰਸ਼ੋਰੈਂਸ ਦੀਆਂ ਸੇਵਾਵਾਂ ਵੀ ਦਿੰਦੇ ਹਨ। ਕਾਲ 4082722500। ਇਸ ਦੇ ਨਾਲ ਨਾਲ ਟੇਕਨ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਹਰਪਾਲ ਸਿੰਘ ਵਰਜੀਨੀਆ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ Ontario ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਗਰੇਵਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ ਪੇਰੋਲ ਦੇ ਨਾਲ ਵੀਜ਼ਾ, OCI ਪਾਸਪੋਰਟ ਤੇ ਹੋਰ ਸੇਵਾਵਾਂ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਕੋਈ ਹੋਰ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408722 ਜੀ, ਅੱਜ 31 ਅਕਤੂਬਰ ਆ। ਅਮਰੀਕਾ ਦੇ ਵਿੱਚ ਇਹਨੂੰ ਭੂਤਾਂ ਦਾ ਦਿਨ ਕਰਕੇ ਵੀ ਜਾਣਿਆ ਜਾਂਦਾ, ਹੈਲੋਵੀਨ ਡੇ ਕਰਕੇ ਜਾਣਿਆ ਜਾਂਦਾ ਆ। ਪਰ ਸਿੱਖ ਕੌਮ ਦੇ ਲਈ ਹਿਸਟਰੀ ਦੇ ਵਿੱਚ ਬਹੁਤ ਹੀ ਅਹਿਮ ਦਿਨ ਹੈਗਾ ਆ। ਅੱਜ ਦੇ ਦਿਨ ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ, ਉਹਨਾਂ ਨੇ ਸਿੱਖ ਕੌਮ ਦੀ ਜਿਹੜੀ ਪੱਗ ਆ ਉਹ ਉਸ ਦੀ ਇੱਜ਼ਤ ਬਚਾਈ ਸੀ, ਉਹਨੂੰ ਸਿਰ ਤੇ ਉੱਚਾ ਕਰਕੇ ਚੱਕਿਆ ਸੀ। ਸੋ ਉਹ ਜਿਹੜੀ ਡੈਣ ਆ ਜਿਸ ਨੇ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ ਹੋਰ 40 ਤੋਂ ਵੱਧ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ, ਉਸ ਨੂੰ ਨਰਕਾਂ ਦੇ ਵਿੱਚ ਪਹੁੰਚਾਇਆ ਸੀ। ਸੋ ਉਹ ਸਾਰੇ ਹੀ ਸ਼ਹੀਦਾਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਪੂਰੀ ਟੀਮ ਵੱਲੋਂ ਸ਼ਰਧਾਂਜਲੀ ਹੈ। ਜੀ ਬਿਲਕੁਲ। ਤੇ ਖਬਰਾਂ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜੋ ਲੇਟੈਸਟ ਅਪਡੇਟਸ ਚੱਲ ਰਹੀਆਂ ਆ ਇਜ਼ਰਾਈਲ ਹਮਾਸ ਦੀ ਜਿਹੜੀ ਯੁੱਧ ਦਾ ਵਾਰ ਆ, ਉਸ ਨੂੰ ਲੈ ਕੇ ਇਜ਼ਰਾਈਲ ਦੇ ਦੁਆਰਾ ਲਗਾਤਾਰ ਜਿਹੜਾ ਹੁਣ ਗਰਾਊਂਡ ਦੇ ਉੱਤੇ ਵੀ ਹਮਲੇ ਸ਼ੁਰੂ ਕੀਤੇ ਗਏ ਆ। ਇਸ ਟਾਈਮ ਖਬਰ ਇਹ ਆ ਰਹੀ ਆ ਵੀ ਇਜ਼ਰਾਈਲ ਦੇ ਦੁਆਰਾ ਕਾਫੀ ਜ਼ਿਆਦਾ ਜਿਹੜੀਆਂ ਟਨਲਸ ਆ, ਹਮਾਸ ਦੀਆਂ ਟਨਲਸ ਆ, ਉਹਨਾਂ ਨੂੰ ਹਿੱਟ ਕੀਤਾ ਗਿਆ ਆ, ਉਹਨਾਂ ਉੱਤੇ ਹਮਲੇ ਕੀਤੇ ਗਏ ਆ। ਇਜ਼ਰਾਈਲ ਨੇ ਗਰਾਊਂਡ ਅਫੈਂਸਿਵ ਆ ਉਸ ਨੂੰ ਤੇਜ਼ ਕੀਤਾ ਆ। ਜ਼ਮੀਨੀ ਪੱਧਰ ਦੇ ਉੱਤੇ ਗਰਾਊਂਡਸ ਔਨ ਦਾ ਬੂਟਸ ਔਨ ਦਾ ਗਰਾਊਂਡ ਜਿਹਨੂੰ ਕਿ ਆਖਦੇ ਆ, ਵੀ ਉਸ ਦੇ ਵਿੱਚ ਵਾਧਾ ਕੀਤਾ ਹੈ। ਟੈਂਕਾਂ ਦੇ ਨਾਲ ਕਾਫੀ ਭਾਰੀ ਜਿਹੜੀਆਂ ਫੋਰਸਿਸ ਆ ਗਾਜ਼ਾ ਪੱਟੀ ਦੇ ਇਰਦ ਗਿਰਦ ਜਿਹੜੀਆਂ ਆ, ਉਹ ਗਾਜ਼ਾ ਸ਼ਹਿਰ ਦੇ ਮੇਨ ਦੇ ਇਰਦ ਗਿਰਦ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ। ਉਧਰ ਨੇਤਨਿਆਹੂ ਦੇ ਉੱਤੇ ਦਬਾਅ ਜਿਹੜਾ ਪਾਇਆ ਜਾ ਰਿਹਾ ਸੀਗਾ ਸੀਜ਼ ਫਾਇਰ ਨੂੰ ਲੈ ਕੇ, ਤੇ ਨਾਲ ਦੇ ਨਾਲ ਉਸ ਦੇ ਰੈਜ਼ਿਗਨੇਸ਼ਨ ਅਸਤੀਫੇ ਨੂੰ ਲੈ ਕੇ ਉਸਨੇ ਉਲਟ ਜਿਹੜਾ ਉਹ ਕਿਹਾ ਹੈ, ਉਹਨੇ ਕਿਹਾ ਵੀ ਕਿਸੇ ਤਰੀਕੇ ਦੀ ਸੀਜ਼ ਫਾਇਰ ਨਹੀਂ ਹੋਊਗੀ। ਉਸਨੇ ਅਮਰੀਕਾ ਦਾ ਉਦਾਹਰਨ ਦਿੰਦੇ ਹੋਏ ਕਿਹਾ ਵੀ 9/11 ਤੋਂ ਬਾਅਦ ਦੇ ਵਿੱਚ ਕੀ ਕੋਈ ਅਮਰੀਕਾ ਨੂੰ ਕਹੂਗਾ ਵੀ ਤੁਸੀਂ ਸੀਜ਼ ਫਾਇਰ ਜਿਹੜਾ ਉਹ ਕਰੋ। ਸੋ ਉਸੇ ਤਰੀਕੇ ਨਾਲ ਇਜ਼ਰਾਈਲ ਜਿਹੜਾ ਆ ਉਹ ਆਪਣੇ ਪੱਧਰ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਕਰ ਰਿਹਾ ਹੈਗਾ ਆ। ਉਸ ਦੇ ਰੈਜ਼ਿਗਨੇਸ਼ਨ ਦੀ ਮੰਗ ਇਸ ਲਈ ਚੱਲ ਰਹੀ ਸੀ ਉਸ ਦੇ ਹੀ ਮੁਲਕ ਦੇ ਵਿੱਚ ਅਸਤੀਫੇ ਦੀ, ਵੀ ਕਿਉਂਕਿ ਉਹਦੀ ਨਲਾਇਕੀ ਇਸ ਕੰਮ ਦੇ ਵਿੱਚ ਆਈ ਵੀ ਐਡਾ ਵੱਡਾ ਹਮਲਾ ਆ ਉਹ ਹਮਾਸ ਦੇ ਦੁਆਰਾ ਇਜ਼ਰਾਈਲ ਦੇ ਉੱਤੇ ਕਿੱਦਾਂ ਕਰ ਦਿੱਤਾ ਗਿਆ ਆ। ਸੋ ਪੋਲੀਟੀਕਲ ਓਪੋਨੈਂਟਸ ਨੇ ਉਸ ਦੇ ਅਸਤੀਫੇ ਦੀ ਜਿਹੜੀ ਉਹ ਮੰਗ ਕੀਤੀ ਆ, ਵੀ 7 ਅਕਤੂਬਰ ਦਾ ਇਹ ਹਮਲਾ ਆ ਉਹ ਰੋਕਣ ਦੇ ਵਿੱਚ ਨਾਕਾਮਯਾਬ ਰਿਹਾ, ਜਿਸ ਦੇ ਕਰਕੇ ਇਜ਼ਰਾਈਲ ਦੇ ਵਿੱਚ 1400 ਲੋਕ ਜਿਹੜੇ ਉਹ ਮਰੇ ਆ ਤੇ ਸੈਂਕੜੇ ਹੀ ਜਿਹੜੇ ਆ ਉਹਨਾਂ ਨੂੰ ਅਗਵਾ ਕਰ ਲਿਆ ਗਿਆ ਸੀ। ਹੁਣ ਉਸ ਦਿਨ ਤੋਂ 7 ਅਕਤੂਬਰ ਤੋਂ ਬਾਅਦ ਦੇ ਵਿੱਚ ਹੀ ਇਜ਼ਰਾਈਲ ਨੇ ਲਗਾਤਾਰ ਗਾਜ਼ਾ ਪੱਟੀ ਦੇ ਉੱਤੇ ਹਮਾਸ ਦੇ ਉੱਤੇ ਜਿਹੜੇ ਹਮਲੇ ਜਾਰੀ ਰੱਖੇ ਹੋਏ ਆ, ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਸਿਵਿਲੀਅਨਸ ਆ ਉਹ
ਮਰ ਰਹੇ ਨੇ। ਹੁਣ ਤੱਕ ਉੱਥੇ ਮਰਨ ਵਾਲਿਆਂ ਦਾ ਜਿਹੜਾ ਆંકੜਾ ਆ 8000 ਨੂੰ ਪਾਰ ਜਿਹੜਾ ਆ ਉਹ ਕਰ ਚੁੱਕਾ ਆ। ਗਾਜ਼ਾ ਦੀ ਜਿਹੜੀ ਹੈਲਥ ਮਿਨਿਸਟਰੀ ਆ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ ਵੀ ਸੀਜ਼ਫਾਇਰ ਦੀਆਂ ਚਰਚਾਵਾਂ ਜਿਹੜੀਆਂ ਉਹ ਹੋਈਆਂ। ਜਦ ਅਮਰੀਕਾ ਦੇ ਐਂਟਨੀ ਬਲਿੰਕਨ ਯੂਐਸ ਦੀ ਇੱਕ ਸੈਨੇਟ ਹੀਅਰਿੰਗ ਦੇ ਵਿੱਚ ਬੋਲ ਰਹੇ ਸੀ, ਕੁਛ ਵਾਰ ਦੇ ਉਲਟ ਵਾਲੇ ਜਿਹੜੇ ਪ੍ਰੋਟੈਸਟਰ, ਐਂਟੀ ਵਾਰ ਪ੍ਰੋਟੈਸਟਰ, ਉਹਨਾਂ ਨੇ ਉਹਨਾਂ ਦੀ ਗੱਲ ਨੂੰ ਇੰਟਰਪਟ ਜਿਹੜਾ ਉਹ ਕਰਦੇ ਹੋਏ ਨਾਅਰੇਬਾਜ਼ੀ ਵੀ ਜਿਹੜੀ ਆ ਉਹ ਕੀਤੀ ਹੈਗੀ ਆ। ਯੂਐਸ ਸੈਕਟਰੀ ਐਂਟਨੀ ਬਲਿੰਕਨ ਤੇ ਯੂਐਸ ਦੇ ਡਿਫੈਂਸ ਦੇ ਸੈਕਟਰੀ ਜਿਹੜੇ ਆ ਲਾਇਡ ਆਸਟਿਨ, ਇਹ ਦੋਨੋਂ ਟੈਸਟੀਫਾਈ ਕਰ ਰਹੇ ਸੀ। ਵਾਈਟ ਹਾਊਸ ਦੇ ਜਿਹੜੀ $106 ਬਿਲੀਅਨ ਦੀ ਮੰਗ ਕੀਤੀ ਹੈ ਨੈਸ਼ਨਲ ਸਿਕਿਉਰਿਟੀ ਫੰਡਿੰਗ ਆ ਉਸ ਦੇ ਤਹਿਤ, ਜਿਸ ਵਿੱਚ 14 ਬਿਲੀਅਨ ਤੋਂ ਵੱਧ ਦੀ ਰਾਸ਼ੀ ਜਿਹੜੀ ਇਜ਼ਰਾਈਲ ਦੇ ਮਿਲਟਰੀ ਐਫਰਟਸ ਦੇ ਲਈ ਜਾਣੀ ਸੀ ਹਮਾਸ ਦੇ ਉਲਟ। ਸੋ ਕਹਿੰਦੇ ਵੀ ਇੱਕ ਇੱਕ ਕਰਕੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਵੇਟ ਕੀਤੀ। ਜਿੱਦਾਂ ਹੀ ਐਂਟਨੀ ਬਲਿੰਕਨ ਬੋਲਣ ਲੱਗਦੇ ਸੀ, ਉਹ ਉਹਨਾਂ ਦੇ ਉੱਤੋਂ ਦੀ ਰੌਲਾ ਪਾ ਕੇ ਵਾਰ ਨੂੰ ਬੰਦ ਕਰਨ ਦੇ ਲਈ, ਸੀਜ਼ ਫਾਇਰ ਕਰਨ ਦੇ ਲਈ ਉਹਨਾਂ ਨੇ ਨਾਅਰੇਬਾਜ਼ੀਆਂ ਜਿਹੜੀਆਂ ਆ ਉੱਥੇ ਕੀਤੀਆਂ। ਇਸ ਕਰਕੇ ਜਿਹੜੇ ਉੱਥੇ ਲਾ ਮੇਕਰਸ ਆ ਉਹਨਾਂ ਨੂੰ ਕਈ ਵਾਰੀ ਆਪਣੀ ਜਿਹੜੀ ਇਹ ਹੀਅਰਿੰਗ ਆ ਉਸ ਨੂੰ ਵੀ ਸਸਪੈਂਡ ਕਰਨਾ ਪਿਆ। ਕੈਪੀਟਲ ਪੁਲਿਸ ਨੇ ਜਲਦੀ ਦੇ ਵਿੱਚ ਉਹ ਜਿਹੜੇ ਡੈਮੋਸਟ੍ਰੇਟਰ ਸੀਗੇ, ਪ੍ਰੋਟੈਸਟਰ ਸੀ, ਉਹਨਾਂ ਨੂੰ ਫਿਰ ਰੂਮ ਚੋਂ ਬਾਹਰ ਵੀ ਕੀਤਾ। 12 ਜਾਣਿਆਂ ਨੂੰ ਪੁਲਿਸ ਨੇ ਉੱਥੇ ਗ੍ਰਿਫਤਾਰ ਕੀਤਾ ਆ ਇਲੀਗਲ ਪ੍ਰੋਟੈਸਟਿੰਗ ਦੇ ਲਈ, ਜਿਹੜਾ ਡਰਕਸਨ ਸੈਨੇਟ ਆਫਿਸ ਬਿਲਡਿੰਗ ਆ ਉਸ ਦੇ ਅੰਦਰ। ਇਜ਼ਰਾਈਲ ਦੀ ਮਿਲਟਰੀ ਲਗਾਤਾਰ ਗਾਜ਼ਾ ਦੇ ਵਿੱਚ ਐਂਟਰ ਕਰ ਰਹੀ ਹੈਗੀ ਆ ਤੇ ਆਈਡੀਐਫ ਨੂੰ ਟਾਰਗੇਟ ਕਰ ਰਹੀ ਆ, ਹਮਾਸ ਦੇ ਐਂਟੀ ਟੈਂਕ ਰਾਕਟ ਪੋਜੀਸ਼ਨਸ ਨੂੰ ਹਿੱਟ ਕਰ ਰਹੀ ਆ। ਇਜ਼ਰਾਈਲ ਦੀ ਆਰਮੀ ਨੇ ਇਹ ਕਿਹਾ ਆ ਵੀ ਅਸੀਂ 50 ਤੋਂ ਵੱਧ ਜਿਹੜੇ ਹਮਾਸ ਦੇ ਅੱਤਵਾਦੀ ਆ ਉਹਨਾਂ ਨੂੰ ਮਾਰ ਦਿੱਤਾ ਹੈਗਾ। ਉਹਨਾਂ ਦੇ ਵਿੱਚੋਂ ਹਮਾਸ ਦਾ ਇੱਕ ਕਮਾਂਡਰ, ਜਿਸ ਨੇ ਅਕਤੂਬਰ 7 ਦਾ ਅਟੈਕ ਇਜ਼ਰਾਈਲ ਦੇ ਅਗੇਂਸਟ ਜਿਹੜਾ ਸੀ ਡਾਇਰੈਕਟ ਕੀਤਾ ਸੀ, ਆਰਗੇਨਾਈਜ਼ ਕੀਤਾ ਸੀ, ਉਸ ਨੂੰ ਵੀ ਮਾਰ ਮੁਕਾਇਆ ਹੈਗਾ। ਟੋਟਲ 9400 ਲੋਕਾਂ ਦੀ ਮੌਤ ਹੋ ਚੁੱਕੀ ਆ, 1400 ਇਜ਼ਰਾਈਲੀ, 33 ਅਮਰੀਕਨ ਤੇ 8000 ਦੇ ਕਰੀਬ ਪੈਲਸਤੀਨੀਅਨ ਆ। 8000 ਦੇ ਵਿੱਚੋਂ 50% ਬੱਚੇ ਤੇ ਬੀਬੀਆਂ ਹੈਗੀਆਂ। 110 ਵੈਸਟ ਬੈਂਕ ਵਿੱਚ ਮਾਰੇ ਗਏ ਆ। 10 ਅਮਰੀਕਨ ਫ੍ਰੀ ਵੀ ਹੋਏ ਹੈਗੇ ਆ, ਜੋ 239 ਦੇ ਕਰੀਬ ਜਿਨ੍ਹਾਂ ਨੂੰ ਬੰਦੀ ਬਣਾਇਆ ਹੋਇਆ ਸੀ ਹਮਾਸ ਵਾਲਿਆਂ ਨੇ। ਸੋ ਸਿਚੁਏਸ਼ਨ ਇਸ ਟਾਈਮ ਬਹੁਤ ਬੈਡ ਹੈਗੀ ਆ। ਯੂਐਨ ਨੇ ਕਿਹਾ ਵੀ ਅਸੀਂ ਕਿਸੇ ਤਰ੍ਹਾਂ ਦੀ ਉੱਥੇ ਜਿਹੜੀ ਹੈਲਪ ਕਰਨ ਦੇ ਲਈ ਜਿਹੜਾ ਆ ਸਾਨੂੰ ਬਹੁਤ ਪਰੇਸ਼ਾਨੀਆਂ ਆ ਰਹੀਆਂ ਹੈਗੀਆਂ, ਕਿਉਂਕਿ ਲਗਾਤਾਰ ਬੰਬਾਰਡਮੈਂਟ ਹੋ ਰਹੀ ਆ। ਜੇ ਕਹਿੰਦੇ ਇੰਨਾ ਜ਼ਿਆਦਾ ਸਿਵਲ ਅਨਰੈਸਟ ਹੋ ਗਿਆ ਤੇ ਜੋ ਅਸੀਂ ਖਾਣ ਪੀਣ ਦਾ ਸਮਾਨ ਵੰਡਣਾ ਵੀ ਚਾਹੁੰਦੇ ਆ ਉਹ ਵੰਡ ਨਹੀਂ ਹੋਊਗਾ। ਯੂਐਨ ਦੀ ਏਜੰਸੀ ਨੇ ਸੀਜ਼ ਫਾਇਰ ਕਰਨ ਦੇ ਲਈ ਇਮੀਡੀਏਟਲੀ ਕਿਹਾ ਆ। ਇਹ ਕਹਿੰਦੇ ਵੀ ਮੈਟਰ ਆਫ ਲਾਈਫ ਤੇ ਡੈਥ ਹੈਗਾ ਮਿਲੀਅਨਸ ਆਫ ਲੋਕ ਦੇ ਲਈ। ਇਹ ਆਪਾਂ ਦੇਖਿਆ ਹੀ ਆ। ਫਲੀਪੇ ਲਾਜ਼ਰੀਨੀ ਇਹ ਕਮਿਸ਼ਨਰ ਹੈਗੇ, ਕਮਿਸ਼ਨਰ ਜਨਰਲ ਆਫ ਯੂਨਾਈਟਿਡ ਨੇਸ਼ਨ ਰਿਲੀਫ ਤੇ ਵਰਕ ਏਜੰਸੀ ਦੇ, ਜੋ ਪੈਲਸਤੀਨੀਅਨ ਰਿਫਿਊਜੀਜ਼ ਦੇ ਲਈ ਕੰਮ ਕਰਦੇ ਆ। ਕਹਿੰਦੇ ਵੀ ਜੇ ਇਸੇ ਤਰ੍ਹਾਂ ਫਾਈਟਿੰਗ ਚੱਲਦੀ ਰਹੀ ਤਾਂ ਇਹਦਾ ਜਿਹੜਾ ਅਸਰ ਆ ਸਾਡੀ ਜੋ ਆਪਾਂ ਫੂਡ ਲੈ ਕੇ ਜਾਂਦੇ ਆ ਉਹਦੇ ਉੱਤੇ ਬਹੁਤ ਜ਼ਿਆਦਾ ਪਊਗਾ। ਗਾਜ਼ਾ ਦੀ ਮਿਨਿਸਟਰੀ ਆਫ ਹੈਲਥ ਨੇ ਇਹ ਕਿਹਾ ਆ ਵੀ 8300 ਤੋਂ ਵੱਧ ਸਿਵਲੀਅਨ ਜੋ ਆ ਉਹ ਮਾਰੇ ਗਏ ਹੈਗੇ ਆ। ਯੂਨੀਸੈਫ ਦੇ ਐਗਜ਼ੀਕਿਊਟਿਵ ਡਾਇਰੈਕਟਰ ਕੈਥਰੀਨ ਰਸਲ ਨੇ ਇਹ ਕਿਹਾ ਵੀ ਜਿਹਦੇ ਵਿੱਚੋਂ 3400 ਦੇ ਕਰੀਬ ਬੱਚੇ ਹੈਗੇ ਆ। 6300 ਤੋਂ ਵੱਧ ਬੱਚੇ ਜਿਹੜੇ ਆ ਉਹ ਫੱਟੜ ਵੀ ਹੋਏ ਹੈਗੇ ਆ। ਕਹਿੰਦੇ ਵੀ ਇਹਦਾ ਮਤਲਬ ਇਹ ਆ ਵੀ 420 ਬੱਚੇ ਹਰ ਰੋਜ਼ ਮਰ ਰਹੇ ਆ ਜਦੋਂ ਤੋਂ ਹੀ ਜਿਹੜੀ ਲੜਾਈ ਚੱਲ ਰਹੀ ਹੈਗੀ ਆ। ਸੋ ਅਮਰੀਕਾ ਦੇ ਵਿੱਚ ਵੀ ਵਿਰੋਧ ਬਹੁਤ ਹੋ ਰਿਹਾ, ਲੋਕ ਬਹੁਤ ਐਂਟੀ ਆ ਵੀ ਇਹ ਇਦਾਂ ਲੜਾਈ ਨਹੀਂ ਹੋਣੀ ਚਾਹੀਦੀ ਹੈਗੀ, ਹੁਣ ਇਹ ਤੇ ਸੀਜ਼ ਫਾਇਰ ਹੋਣਾ ਚਾਹੀਦਾ। ਈਵਨ ਜੀਨ ਪੇਅਰ ਜੋ ਪ੍ਰੈਸ ਸੈਕਟਰੀ ਹੈਗੇ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ, ਉਹਨਾਂ ਨੂੰ ਜਦ ਕੁਐਸਚਨ ਪੁੱਛਿਆ ਗਿਆ ਵੀ ਐਂਟੀ ਇਜ਼ਰਾਈਲ ਪ੍ਰੋਟੈਸਟਰਸ ਜਿਹੜੇ ਐਕਸਟ੍ਰੀਮਿਸਟ ਆ ਤਾਂ ਉਹਨਾਂ ਨੇ ਇਦਾਂ ਦਾ ਸ਼ਬਦ ਉਹਨਾਂ ਲਈ ਨਹੀਂ ਵਰਤਿਆ ਹੈਗਾ। ਸੋ ਉਹਨਾਂ ਨੂੰ ਵੀ ਪਤਾ ਹੈ ਵੀ ਵਿਰੋਧ ਬਹੁਤ ਜ਼ਿਆਦਾ ਹੋ ਗਿਆ। ਪਰ ਦੂਸਰੇ ਪਾਸੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਨਿਊਯਾਰਕ ਟਾਈਮ ਦੇ ਉੱਤੇ ਵੀ ਬੜਾ ਔਖੇ ਹੈਗੇ ਆ ਵੀ ਉਹਨਾਂ ਨੇ ਜੋ ਉੱਥੇ ਹਸਪਤਾਲ ਦੇ ਵਿੱਚ ਮਿਜ਼ਾਈਲ ਡਿੱਗੀ ਸੀ, ਜਿਹੜੀ ਕੰਟਰੋਵਰਸੀ ਵੀ ਬਣੀ ਬਾਅਦ ਦੇ ਵਿੱਚ ਵੀ ਨਹੀਂ ਜੀ ਉਹਨਾਂ ਇਹ ਪੈਲਸਤੀਨੀਅਨ ਹਮਾਸ ਗਰੁੱਪ ਨੇ ਸਿੱਟਿਆ ਸੀ ਜੋ ਵੀ ਰਾਕੇਟ। ਪਰ ਉਸ ਰਿਪੋਰਟ ਨੂੰ ਲੈ ਕੇ ਜੋ ਨਿਊਯਾਰਕ ਟਾਈਮ ਨੇ ਰਿਪੋਰਟ ਛਾਪੀ ਹੈਗੀ ਆ ਤੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਉਸ ਰਿਪੋਰਟ ਤੋਂ ਕਾਫੀ ਔਖੇ ਹੈਗੇ ਆ। ਅਗਲੀ ਗੱਲ ਜਿਹੜੀ ਹਰਜੋਤ ਸਿੰਘ ਜੀ ਬਹੁਤ ਧਿਆਨ ਦੇ ਨਾਲ ਸੁਣਨ ਵਾਲੀ ਆ, FBI ਦੇ ਜਿਹੜੇ ਡਾਇਰੈਕਟਰ ਕ੍ਰਿਸਟੋਫਰ ਵਰੇ ਆ, ਉਹਨਾਂ ਨੇ ਅੱਜ ਅਮਰੀਕਾ ਦੇ ਵਿੱਚ ਕਾਂਗਰਸ ਦੇ ਮੂਹਰੇ ਕਹਿ ਲਓ ਵੀ ਬਹਿ ਕੇ ਚੇਤਾਵਨੀ ਦਿੱਤੀ ਆ, ਕਹਿੰਦੇ ਵੀ ਅੱਤਵਾਦੀ ਥ੍ਰੈਟਸ ਦੀ।
ਕਹਿੰਦੇ ਹਮਾਸ ਨੇ ਜਿੱਦਾਂ ਹਮਲਾ ਕੀਤਾ ਇਜ਼ਰਾਈਲ ਦੇ ਉੱਤੇ, ਉਸ ਤਰਜ਼ ਦੇ ਉੱਤੇ ਉੱਦਾਂ ਦੇ ਲੋਕ ਅਮਰੀਕਾ ਦੇ ਵਿੱਚ ਇੰਟਰਨਲੀ ਤੇ ਬਾਹਰੋਂ ਵੀ ਹਮਲਾ ਜਿਹੜਾ ਆ ਉਹ ਕਰ ਸਕਦੇ ਆ। ਕਾਂਗਰਸ ਨੂੰ ਉਹਨਾਂ ਨੇ ਵੱਡੀ ਚੇਤਾਵਨੀ ਦਿੱਤੀ ਆ, ਕਹਿੰਦੇ ਵੀ ਇਹ ਥ੍ਰੈਟ ਉਸੇ ਤਰੀਕੇ ਦੇ ਹੋ ਸਕਦੇ ਆ ਜਿੱਦਾਂ ਦੇ ਆਈਸਿਸ ਪੋਜ਼ ਕਰ ਰਿਹਾ ਸੀਗਾ ਪਿਛਲੇ ਕੁਛ ਸਾਲਾਂ ਦੇ ਵਿੱਚ। ਬਹੁਤ ਸਾਰੀਆਂ ਲਾ ਇਨਫੋਰਸਮੈਂਟ ਦੀਆਂ ਅਸੈਸਮੈਂਟਸ ਜਿਹੜੀਆਂ ਆ ਉਹ ਸਾਹਮਣੇ ਆਈਆਂ ਆ। ਕਹਿੰਦੇ ਵੀ ਹਮਾਸ ਵਾਂਗੂ ਕੁਛ ਇੱਥੇ ਵੀ ਬੈਠੀਆਂ ਜਾਂ ਬਾਹਰੋਂ ਬੈਠੀਆਂ ਕੋਈ ਵੀ ਜਥੇਬੰਦੀਆਂ ਜਾਂ ਇਦਾਂ ਦੇ ਗਰੁੱਪ ਆ, ਉਹ ਹਮਲਾ ਕਰ ਸਕਦੇ ਆ। ਸੋ ਇਸ ਲਈ ਮੈਂ ਕਹਿ ਰਿਹਾ ਵੀ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਆ। ਬਹੁਤ ਸਾਰੇ ਜਿਹੜੇ ਪਬਲਿਕ ਪ੍ਰੋਗਰਾਮਸ ਆ ਉਹ ਬਾਹਰ ਆਉਣੇ ਆ, ਇਕੱਲੇ ਆਪਣੇ ਹੀ ਨਹੀਂ ਆ। ਹੁਣ ਦੇਖੋ ਅੱਜ ਹੈਲੋਵੀਨ ਹੈਲੋਵੀਨ ਦਾ ਦਿਨ ਆ, ਫਿਰ ਆਉਣ ਵਾਲੇ ਦਿਨਾਂ 'ਚ ਆਪਣੇ ਨਗਰ ਕੀਰਤਨ ਆ ਰਹੇ ਆ, ਫਿਰ ਥੈਂਕਸ ਗਿਵਿੰਗ ਆਉਣੀ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਕ੍ਰਿਸਮਸ ਦਾ ਜਿਹੜਾ ਦਿਨ ਆਉਣਾ, ਛੁੱਟੀਆਂ ਦੇ ਜਿਹੜੇ ਦਿਨ ਆਉਣੇ, ਲੋਕਾਂ ਨੇ ਬਾਹਰ ਘੁੰਮਣ ਫਿਰਨ ਜਿਹੜਾ ਉਹ ਜਾਣਾ ਆ। ਸੋ ਕਹਿੰਦੇ ਵੀ ਇਹ ਬਹੁਤ ਹੀ ਇਸ ਟਾਈਮ ਖਤਰਨਾਕ ਸਥਿਤੀ ਜਿਹੜੀ ਆ ਇੱਥੇ ਬਣੀ ਪਈ ਆ। ਟੈਰਰਿਜ਼ਮ ਥ੍ਰੈਟ ਕਹਿੰਦੇ ਵੀ ਪੂਰੇ 2023 ਦੇ ਵਿੱਚ ਐਲੀਵੇਟਡ ਰਿਹਾ ਆ, ਵੀ ਅੱਤਵਾਦ ਦਾ ਇਹ ਜਿਹੜਾ ਦੌਰ ਆ ਉੱਥੇ ਆ ਸਕਦਾ, ਉਹ ਖਤਰਾ ਜਿਹੜਾ ਆ ਰਹੇਗਾ। ਸੋ ਕਹਿੰਦੇ ਵੀ 7 ਅਕਤੂਬਰ ਨੂੰ ਜੋ ਹਮਲਾ ਹਮਾਸ ਦੇ ਦੁਆਰਾ ਕੀਤਾ ਗਿਆ ਸੀ, ਉਸ ਤੋਂ ਬਾਅਦ ਦੇ ਵਿੱਚ ਜੋ ਇਜ਼ਰਾਈਲ ਕਰ ਰਿਹਾ ਆ, ਉਹ ਤਾਂ ਡੈਫੀਨੇਟਲੀ ਉਸ ਦੇ ਉੱਤੇ ਚਰਚਾ ਵਿਵਾਦ ਸਭ ਕੁਝ ਜਿਹੜਾ ਉਹ ਛਿੜਿਆ ਹੋਇਆ ਆ। ਪਰ ਕਹਿੰਦੇ ਵੀ ਉਹਨਾਂ ਨੂੰ ਮੱਦੇ-ਨਜ਼ਰ ਰੱਖਦੇ ਹੋਏ ਕਈ ਅਜਿਹੇ ਗਰੁੱਪ ਇੱਥੇ ਹਮਲਾ ਜਿਹੜੇ ਆ ਉਹ ਕਰ ਸਕਦੇ। ਕਹਿੰਦੇ ਅਸੀਂ ਬਹੁਤ ਕਲੋਜ਼ਲੀ ਵਾਚ ਕਰ ਰਹੇ ਹਾਂ, ਬਹੁਤ ਲਾਗਿਓਂ ਹੋ ਕੇ ਦੇਖ ਰਹੇ ਹਾਂ ਵੀ ਇਹ ਜੋ ਮਿਡਲ ਈਸਟ ਦੇ ਵਿੱਚ ਵਾਪਰ ਰਿਹਾ ਵੀ ਉਸ ਇਵੈਂਟ ਦੇ ਇੱਥੇ ਤਾਂ ਨਹੀਂ ਅਸਰ ਹੋਣਗੇ। ਕੱਲ੍ਹ ਆਪਾਂ ਖਬਰ ਕੀਤੀ ਸੀ ਦਾਗਿਸਤਾਨ ਦੀ, ਵੀ ਕਿਸ ਤਰੀਕੇ ਦੇ ਨਾਲ ਰੂਸ ਦੇ ਵਿੱਚ ਦਾਗਿਸਤਾਨ ਏਅਰਪੋਰਟ ਦੇ ਉੱਤੇ ਬਹੁਤ ਸਾਰੇ ਜਿਹੜੇ ਮੁਸਲਿਮ ਆ ਪਹੁੰਚ ਗਏ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇੱਕ ਇਜ਼ਰਾਈਲੀ ਫਲਾਈਟ ਆ ਰਹੀ ਆ, ਉਹਨਾਂ ਨੇ ਕਾਈਂਡ ਆਫ ਟੇਕ ਓਵਰ ਹੀ ਕਰ ਲਿਆ ਸੀਗਾ ਪੂਰੇ ਜਿਹੜੇ ਏਅਰਪੋਰਟ ਦੇ ਉੱਤੇ। ਲਾ ਇਨਫੋਰਸਮੈਂਟ ਦੇ ਅਧਿਕਾਰੀ ਕਹਿੰਦੇ ਵੀ ਅਜੇ ਤੱਕ ਸਾਨੂੰ ਕੋਈ ਕ੍ਰੈਡੀਬਲ ਟੈਰਰਿਸਟ ਥ੍ਰੈਟ ਅਮਰੀਕਨਸ ਦੇ ਉੱਤੇ, ਯੂਐਸ ਸਾਇਲ ਦੇ ਉੱਤੇ ਤਾਂ ਨਹੀਂ ਆਇਆ, ਪਰ ਚਰਚਾਵਾਂ ਜਿਹੜੀਆਂ ਆ ਅਜੇ ਚੱਲ ਰਹੀਆਂ। ਜੇ FBI ਦਾ ਡਾਇਰੈਕਟਰ ਕਾਂਗਰਸ ਦੇ ਮੂਹਰੇ ਬੈਠ ਕੇ ਕਹਿ ਰਿਹਾ ਆ, ਇਹਦਾ ਮਤਲਬ ਭਾਈ ਉਹਨਾਂ ਨੇ ਕੁਛ ਨਾ ਕੁਛ ਸੁਣਿਆ ਆ, ਉਹਨਾਂ ਨੂੰ ਨਜ਼ਰ ਜਿਹੜਾ ਉਹ ਕੁਛ ਆ ਰਿਹਾ ਆ। ਸੋ ਆਪਾਂ ਨੂੰ ਬਹੁਤ ਹੀ ਜ਼ਿਆਦਾ ਅਲਰਟ ਹਰ ਇੱਕ ਪਾਸੇ ਜਿਹੜਾ ਉਹ ਰਹਿਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਕਹਿੰਦੇ ਵੀ ਚਾਹੇ ਕੋਈ ਜਿਊਸ਼ ਆ ਤੇ ਚਾਹੇ ਕੋਈ ਮੁਸਲਿਮ ਆ, ਦੋਨਾਂ ਨੂੰ ਹੀ ਇੱਕ ਦੂਜੇ ਦੇ ਉਲਟ ਜਿਹੜੇ ਗਰੁੱਪ ਆ ਉਹ ਖਾਸ ਕਰਕੇ ਉਹ ਆਪਸ ਦੇ ਵਿੱਚ ਬੜੇ ਤੱਤੇ ਫਿਰਦੇ ਨੇ, ਤੇ ਯੂ ਨੈਵਰ ਨੋ ਵੀ ਕੌਣ ਕਿੱਦਾਂ ਦਾ ਜਿਹੜਾ ਆ ਇਹ ਭੈੜਾ ਕਦਮ ਜਿਹੜਾ ਉਹ ਚੱਕ ਲਵੇ। ਸੋ ਵੈਰੀ ਨੇ ਲਾ ਮੇਕਰਸ ਨੂੰ ਜਿਹੜਾ ਉਹ ਕਿਹਾ ਵੀ ਇਹ ਜਿਹੜਾ ਖਤਰਾ ਆ ਇਸ ਟਾਈਮ ਹਿਸਟੋਰਿਕ ਲੈਵਲਸ ਦੇ ਉੱਤੇ ਪਹੁੰਚਿਆ ਹੋਇਆ, ਵੀ ਇਤਿਹਾਸਿਕ ਤੌਰ ਦੇ ਉੱਤੇ ਬੜੇ ਹੀ ਉਤਲੇ ਪੱਧਰ ਦੇ ਉੱਤੇ ਇਹ ਜਿਹੜਾ ਟੈਰਰਿਸਟ ਥ੍ਰੈਟ ਦਾ ਖਰਚਾ ਜਿਹੜਾ ਉਹ ਬਣਿਆ ਆ। ਕਹਿੰਦੇ ਵੀ ਇਹ ਜਿਹੜੇ ਟਾਰਗੇਟਸ ਹੁੰਦੇ ਆ ਯੂਜਲੀ ਇਹ 60% ਰਿਲੀਜੀਅਸ ਬੇਸਡ ਹੇਟ ਕ੍ਰਾਈਮਸ ਦੇ ਵਿੱਚੋਂ ਨਿਕਲਦੇ ਆ। ਸੋ ਇਹ ਬੜਾ ਖਤਰੇ ਵਾਲੀ ਗੱਲ ਆ। FBI ਨੇ ਰੀਸੈਂਟਲੀ, ਯਾਦ ਹੋਣਾ ਹਰਜੋਤ ਸਿੰਘ ਜੀ, ਇੱਕ ਰਿਪੋਰਟ ਪਿਛਲੇ 2 ਸਾਲਾਂ 'ਚ ਲਗਾਤਾਰ ਪੇਸ਼ ਕੀਤੀ ਆ ਵੀ ਜਿਊਜ਼ ਤੋਂ ਬਾਅਦ ਦੇ ਵਿੱਚ ਸਿੱਖ ਅਜਿਹੇ ਧਾਰਮਿਕ ਗਰੁੱਪ ਆ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਨਸਲੀ ਹਮਲੇ ਹੋਏ ਆ। ਰੀਸੈਂਟਲੀ ਆਪਾਂ ਨਿਊਯਾਰਕ ਦੇ 2 ਹਮਲੇ ਆਪਣੇ ਸਾਹਮਣੇ ਜਿਹੜੇ ਹੁਣ ਨਜ਼ਰ ਆਏ ਆ। US ਦੇ ਵਿੱਚ ਜਿਊਜ਼ ਦੀ ਪੋਪੂਲੇਸ਼ਨ 2.4% ਆ, ਪਰ ਸਭ ਤੋਂ ਵੱਧ ਹੇਟ ਕ੍ਰਾਈਮਸ ਦਾ ਸਾਹਮਣਾ ਉਹਨਾਂ ਨੂੰ 60% ਉੱਥੇ ਕਰਨਾ ਪੈਂਦਾ ਆ। ਇਦਾਂ ਦਾ ਹੀ ਜਿਹੜਾ ਆਪਾਂ ਦੇਖਿਆ ਜਦੋਂ ਇਜ਼ਰਾਈਲ ਹਮਾਸ ਦਾ ਰੌਲਾ ਪਿਆ ਸੀ, ਸ਼ਿਕਾਗੋ ਦੇ ਵਿੱਚ ਇੱਕ ਲੈਂਡਲੋਰਡ ਨੇ 5-6 ਸਾਲ ਦਾ ਇੱਕ ਮਾਸੂਮ ਬੱਚੇ ਨੂੰ, ਪੈਲਸਤੀਨ ਮੁੰਡੇ ਨੂੰ ਕਿੱਦਾਂ ਜਿਹੜਾ ਆ ਚਾਕੂ ਮਾਰ ਕੇ ਜਿਹੜਾ ਉਹ ਮਾਰ ਦਿੱਤਾ ਸੀਗਾ। ਇਸੇ ਤਰੀਕੇ ਦੇ ਨਾਲ ਆਪਣੇ ਉਹ ਬਜ਼ੁਰਗ ਦੀ ਜਿਹੜੀ ਕੁੱਟਮਾਰ ਹੋਈ ਹੈ 19 ਸਾਲਾਂ ਦੇ ਮੁੰਡੇ ਦੀ ਨਿਊਯਾਰਕ ਦੇ ਵਿੱਚ, ਜੋ ਉਸ ਨੂੰ ਸੁਣਨਾ ਪਿਆ ਤੇ ਜੋ ਉੱਦਾਂ ਦੀਆਂ ਉੱਥੇ ਗੱਲਾਂ ਬਾਤਾਂ ਹੋਈਆਂ ਆ। ਸੋ ਸਿੱਖ ਵੀ ਹੇਟ ਕ੍ਰਾਈਮ ਦੀ ਇਸ ਕੈਟਾਗਰੀ ਦੇ ਵਿੱਚ ਦੂਜੇ ਤੀਜੇ ਨੰਬਰ ਦੇ ਉੱਤੇ ਆ ਰਹੇ ਆ। ਟੌਪ 5 ਦੇ ਵਿੱਚ ਰਿਲੀਜੀਅਸ ਗਰੁੱਪ ਸਿੱਖਸ ਦਾ ਹੈਗਾ ਆ ਜਿਨ੍ਹਾਂ ਦੇ ਉੱਤੇ ਹੇਟ ਕ੍ਰਾਈਮ ਹੋਣ ਦਾ ਖਤਰਾ ਤੇ ਹੇਟ ਕ੍ਰਾਈਮ ਜਿਹੜੇ ਉਹ ਵੱਧ ਹੋ ਰਹੇ ਆ। ਸੋ ਆਪਾਂ ਨੂੰ ਬਹੁਤ ਹੀ ਜ਼ਿਆਦਾ ਅਲਰਟ ਇਹਤਿਆਤੀ ਤੌਰ ਦੇ ਉੱਤੇ ਜਿਹੜਾ ਉਹ ਰੱਖਣ ਦੀ ਜਿਹੜੀ ਜ਼ਰੂਰਤ ਆ। ਆਪਸੀ ਮਤਭੇਦ ਭਾਈ ਭੁਲਾ ਕੇ ਜਦੋਂ ਬਾਹਰੀ ਤਾਕਤਾਂ ਤੁਹਾਡੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹੋਣ ਤਾਂ ਧਿਆਨ ਰੱਖਣ ਦੀ ਜ਼ਰੂਰਤ ਆ। ਖਾਸ ਕਰਕੇ ਉਦੋਂ ਜਦੋਂ ਇੱਕ ਨਾਲ ਹਰਜੋਤ ਸਿੰਘ ਜੀ ਇਹ ਵੀ ਇੱਕ ਐਂਗਲ ਨਾਲ ਜੁੜਦਾ ਆ, ਸੋਚ ਕੇ ਚੱਲਣ ਦੀ ਜ਼ਰੂਰਤ ਆ ਵੀ ਜਦੋਂ ਭਾਰਤੀ ਸਟੇਟ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ ਤਾਂ ਉਦੋਂ ਇੱਦਾਂ ਦੇ ਕੋਈ ਪੁੱਠੇ ਸਿੱਧੇ ਕਾਰੇ ਆ ਉਹ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਆ। ਸੋ ਆਪਾਂ ਨੂੰ ਬਹੁਤ ਹੀ ਜ਼ਿਆਦਾ ਅਲਰਟ ਰਹਿਣ ਦੀ ਜ਼ਰੂਰਤ ਆ ਆਉਣ ਵਾਲੇ ਦਿਨਾਂ ਦੇ ਲਈ, ਜਿੰਨੀ ਦੇਰ ਤੱਕ ਦੁਨੀਆ ਭਰ ਦੇ ਵਿੱਚ ਮਾਹੌਲ ਜਿਹੜਾ ਉਹ ਠੰਡਾ ਨਹੀਂ ਹੋ ਜਾਂਦਾ।
ਆਇਲ ਦੀਆਂ ਕੀਮਤਾਂ $115 ਪਰ ਬੈਰਲ ਤੱਕ ਜਾ ਸਕਦੀਆਂ ਜੇ ਇਜ਼ਰਾਈਲ ਦੀ ਜੋ ਜੰਗ ਆ ਕਹਿੰਦੇ ਪਈ ਓਰੀਜਨਲ ਕਨਫਲਿਕਟ ਜੋ ਆ ਉੱਥੇ ਦਾ ਉਹਦੇ ਵਿੱਚ ਐਕਸਪੈਂਡ ਹੋਵੇ। ਸੋ ਜਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਆ ਤੇ ਇਹ ਐਕਸਪੈਂਡ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਬ੍ਰੈਂਟ ਕਰੂਡ ਆਇਲ ਪ੍ਰਾਈਸਸ ਐਵਰੇਜ $84.50 ਪਰ ਬੈਰਲ ਦਿਸ ਈਅਰ ਸੀਗੇ। ਨੈਕਸਟ ਈਅਰ 86.62 ਐਕਸਪੈਕਟ ਕੀਤੇ ਜਾ ਰਹੇ ਆ। 40 ਦੇ ਕਰੀਬ ਜੋ ਐਨਾਲਿਸਟ ਹੈਗੇ ਤੇ ਇਕਨੋਮਿਸਟ ਆ ਉਹਨਾਂ ਨੇ ਇਹ ਫਿਗਰ ਆਊਟ ਕੀਤਾ। ਪਰ ਜੇ ਸਿਚੁਏਸ਼ਨ ਲੜਾਈ ਦੀ ਹੋਰ ਵੱਧਦੀ ਆ ਤੇ ਕਹਿੰਦੇ ਪਈ ਇਹ $115 ਤੱਕ ਜਾ ਸਕਦਾ ਹੈਗਾ। $90 ਬੈਰਲ ਜਿਹੜੀ ਆ ਉਹਦੇ ਤੇ ਹੋਲਡ ਕਰਨਾ ਮੁਲਕ ਨੂੰ ਜਿਹੜਾ ਆ ਉਹ ਗੁੱਡ ਹੈਗਾ ਆ ਵੀ ਉਹਦੇ ਤੇ ਪ੍ਰਾਈਸਸ ਥੋੜੀਆਂ ਠੀਕ ਰਹਿਣਗੀਆਂ। ਕਹਿੰਦੇ ਵੀ ਈਵਨ ਇਫ ਜੇ $100 ਤੱਕ ਵੀ ਹਿੱਟ ਕੀਤਾ ਰਿਊਟਰਸ ਦੇ ਮੁਤਾਬਕ ਇਹ ਪ੍ਰਾਈਸਸ ਹੋਰ ਜ਼ਿਆਦਾ ਜਿਹੜੀਆਂ ਆ ਕਾਫੀ ਵੱਧ ਜਾਣਗੀਆਂ ਟ੍ਰਿਪਲ ਡਿਜਿਟ ਦੇ ਵਿੱਚ ਉਹਨੇ ਇਹ ਦੱਸਿਆ ਹੈਗਾ। ਸੋ ਸਿਚੁਏਸ਼ਨ ਇਹਦਾ ਇਕਨੋਮੀ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜਾ ਅਸਰ ਪੈਣਾ ਹੈਗਾ ਜੋ ਲੜਾਈ ਚੱਲ ਰਹੀ ਹੈ। ਹੂੰ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਮੈਕਸੀਕੋ ਦੇ ਵਿੱਚ ਜਿਹੜਾ ਆਇਆ ਰੀਸੈਂਟ ਸਟਾਰਮ ਸੀਗਾ ਹਰੀਕੇਨ ਓਟਿਸ, ਉਸ ਦੇ ਨਾਲ ਉਸ ਇਲਾਕੇ ਵਿੱਚ ਹਾਲਾਤ ਬਹੁਤ ਹੀ ਮਾੜੇ ਬਣੇ ਪਏ ਆ। ਗੁਰੇਰੋ ਸਟੇਟ ਦਾ ਜਿਹੜਾ ਗਵਰਨਰ ਆ, ਜਿੱਥੇ ਆਕਾਪੁਲਕੋ ਸ਼ਹਿਰ ਸਥਿਤ ਆ, ਜਿੱਥੇ ਕਿ ਇਹ ਹਰੀਕੇਨ ਓਟਿਸ ਨੇ ਮੇਨ ਜਿਹੜਾ ਲੈਂਡਫਾਲ ਕੀਤਾ ਸੀਗਾ, ਉੱਥੇ ਆਇਆ ਸੀ। ਹੁਣ ਤੱਕ 45 ਜਿਹੜੀਆਂ ਲਾਸ਼ਾਂ ਕਹਿੰਦੇ ਉੱਥੇ ਬਰਾਮਦ ਹੋਈਆਂ ਆ। ਅਜੇ ਵੀ 47 ਹੋਰ ਅਜਿਹੇ ਲੋਕ ਨੇ ਜਿਹੜੇ ਲਾਪਤਾ ਦੱਸੇ ਜਾਂਦੇ ਨੇ। ਇਹ ਜਿਹੜਾ ਚੱਕਰਵਾਤ ਉੱਥੇ ਬਣਿਆ ਸੀ ਐਕਾਪੁਲਕੋ ਦੇ ਵਿੱਚ, ਇਹ ਕੈਟਾਗਰੀ 5 ਸਟਾਰਮ ਸੀਗਾ ਕੋਸਟ ਦੇ ਉੱਤੇ ਹਿੱਟ ਕਰਨ ਤੋਂ ਪਹਿਲਾਂ। ਹਾਲਾਤ ਉੱਥੇ ਥੋੜੇ ਮਾੜੇ ਹੀ ਜਿਹੜੇ ਉਹ ਨਜ਼ਰ ਆ ਰਹੇ ਆ। ਉਹ ਸੇਮ ਥਿੰਗ ਹਰਜੋਤ ਸਿੰਘ ਜੀ, ਜਦੋਂ ਇਦਾਂ ਦੀ ਮੰਦਭਾਗੀ ਘਟਨਾ ਵਾਪਰਦੀ ਆ ਤਾਂ ਲੋਕ ਲੁੱਟਾਂ ਖੋਹਾਂ ਦੇ ਉੱਤੇ ਆ ਜਾਂਦੇ। ਉੱਥੇ ਦੇ ਲੋਕਾਂ ਨੇ ਵੀ ਜਿਹੜੇ ਸਟੋਰ ਆ ਉੱਥੇ ਲੁੱਟਣੇ ਕਹਿੰਦੇ ਆ ਸ਼ੁਰੂ ਕਰ ਦਿੱਤੇ। ਚਾਹੀਦਾ ਤੇ ਰੋਟੀ ਪਾਣੀ ਸੀ, ਕਹਿੰਦੇ ਟੈਲੀਵਿਜ਼ਨ ਲੁੱਟ ਕੇ ਜਿਹੜੇ ਉਹ ਕਈ ਲਈ ਜਾਂਦੇ ਸੀਗੇ। ਸਰਕਾਰ ਦੇ ਦੁਆਰਾ ਫੌਜੀਆਂ ਨੂੰ ਹੁਣ ਉੱਥੇ ਘੱਲਿਆ ਗਿਆ ਸਿਟੀ ਦੇ ਵਿੱਚ, ਤਾਂ ਜੋ ਹਾਲਾਤ ਦੇ ਉੱਤੇ ਕਾਬੂ ਜਿਹੜਾ ਉਹ ਪਾਇਆ ਜਾ ਸਕੇ ਤੇ ਮੁੜ ਇਸ ਸ਼ਹਿਰ ਨੂੰ ਆਪਣੇ ਪੈਰਾਂ ਦੇ ਉੱਤੇ ਖੜਿਆਂ ਕੀਤਾ ਜਾ ਸਕੇ। ਉੱਥੋਂ ਦੇ ਜਿਹੜੇ ਗਵਰਨਰ ਗੁਰੇਰੋ ਦੇ ਆ ਐਲਵਨ ਸਲਾਗਾਡੋ, ਉਹਨਾਂ ਨੇ ਕਿਹਾ ਵੀ ਬਹੁਤ ਸਾਰੀਆਂ ਰੋਡਸ ਅਜੇ ਵੀ ਬੰਦ ਨੇ, ਕਿਉਂਕਿ ਬਹੁਤ ਸਾਰਾ ਮਲਬਾ ਆ ਇਸ ਹਰੀਕੇਨ ਦੇ ਕਰਕੇ ਇਹਨਾਂ ਰੋਡਸ ਦੇ ਉੱਤੇ ਪਹੁੰਚਿਆ ਆ। ਰੁੱਖ ਡਿੱਗੇ ਪਏ ਆ ਜਿਨ੍ਹਾਂ ਨੂੰ ਕਲੀਅਰ ਕਰਨ ਦੇ ਵਿੱਚ ਸਮਾਂ ਜਿਹੜਾ ਉਹ ਲੱਗੇਗਾ। 45 ਲੋਕਾਂ ਦੀ ਜਾਨ ਇਹ ਹਰੀਕੇਨ ਉੱਥੇ ਲੈ ਗਿਆ ਜੀ। ਅਗਲੀ ਖਬਰ ਮੇਨ ਤੋਂ ਆ ਰਹੀ ਹੈ, ਜਿੱਥੇ ਸ਼ੂਟਿੰਗ ਹੋਈ ਸੀ, ਮਾਸ ਸ਼ੂਟਿੰਗ, ਤੁਹਾਨੂੰ ਯਾਦ ਹੋਊਗਾ ਕੁਝ ਦਿਨ ਪਹਿਲਾਂ। ਹੁਣ ਇਹ ਪਤਾ ਚੱਲ ਰਿਹਾ ਵੀ ਜਿਹੜਾ ਸ਼ੂਟਰ ਸੀਗਾ ਉਹਦੇ ਸਬੰਧ ਦੇ ਵਿੱਚ ਉਹਦੇ ਪਰਿਵਾਰ ਦੇ ਮੈਂਬਰਾਂ ਨੇ ਪੁਲਿਸ ਨੂੰ ਆਲਰੇਡੀ ਦੱਸਿਆ ਸੀ ਕੁਝ ਦਿਨ ਪਹਿਲਾਂ ਵੀ ਇਹ ਗਲਤ ਕੰਮ ਕਰ ਸਕਦਾ ਹੈ। ਉਹਦੇ ਭਰਾ ਨੇ ਕਿਹਾ ਵੀ ਈਵਨ ਮੈਂ ਕੁਝ ਜਿਹੜੀਆਂ ਉਹਦੀਆਂ ਗਨ ਸੀਗੀਆਂ ਈਵਨ ਲੀਗਲੀ ਬਾਈ ਕੀਤੀਆਂ ਸੀਗੀਆਂ, ਉਹਨਾਂ ਨੂੰ ਮੂਵ ਕਰਕੇ ਅਸੀਂ ਜਿਹੜਾ ਹੋਰ ਡਿਫਰੈਂਟ ਉਹਨਾਂ ਦਾ ਖੇਤਾਂ ਵਾਲਾ ਘਰ ਆ ਉਹਦੇ ਵਿੱਚ ਰੱਖੀਆਂ ਸੀਗੀਆਂ। ਰੋਬਰਟ ਕਾਰਸ ਦੀ ਆਰਮੀ ਰਿਜ਼ਰਵ ਯੂਨਿਟ ਨੇ ਵੀ ਜੋ ਸੈਗਾਡੋਹ ਕਾਉਂਟੀ ਦੇ ਸ਼ੈਰਿਫ ਆਫਿਸ ਆ ਉਹਨਾਂ ਨੂੰ ਇਹ ਦੱਸਿਆ ਸੀ ਵੀ ਇਹਨੂੰ ਜਿਹੜੀ ਆ ਮੈਡੀਕਲ ਕੰਡੀਸ਼ਨ ਹੈਗੀ ਆ ਤੇ ਕਿਸੇ ਤਰ੍ਹਾਂ ਦਾ ਜਿਹੜਾ ਮਾੜਾ ਕੰਮ ਕਰ ਸਕਦਾ ਹੈਗਾ। ਕਹਿੰਦੇ ਵੀ ਇਹ ਫੈਮਿਲੀ ਦਾ ਕੰਸਰਨ ਸੀ। ਕਾਰਡ ਦੀ ਜਿਹੜੀ ਮੈਂਟਲ ਹੈਲਥ ਆ ਉਹ ਪਿਛਲੇ ਸਾਲ ਤੋਂ ਹੀ ਕਾਫੀ ਜਿਹੜੀ ਆ ਬੈਡ ਚੱਲ ਰਹੀ ਸੀ। ਤੇ ਇਹ 40 ਸਾਲਾਂ ਦਾ 올ਡ ਫਾਇਰ ਆਰਮ ਇੰਸਟ੍ਰਕਟਰ ਸੀਗਾ ਜਿਹਨੇ 18 ਲੋਕਾਂ ਨੂੰ ਮਾਰ ਦਿੱਤਾ ਤੇ 13 ਲੋਕ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਸੀ ਇਸ ਮਾਸ ਸ਼ੂਟਿੰਗ ਦੇ ਵਿੱਚ। ਜਿਹੜੇ ਡਾਕੂਮੈਂਟ ਰਿਲੀਜ਼ ਹੋਏ ਆ ਸ਼ੈਰਿਫ ਆਫਿਸ ਤੋਂ, ਉਹਨਾਂ ਨੇ ਦੱਸਿਆ ਵੀ ਪੂਰੀ ਟਾਈਮਲਾਈਨ ਦੱਸੀ ਆ ਵੀ ਵਾਰਨਿੰਗ ਸਾਈਨ ਵੀ ਸੀਗੇ, ਪਰ ਕਿਉਂ ਨਹੀਂ ਉਹ ਜਿਹੜਾ ਸ਼ੂਟਰ ਸੀ ਉਹਦੇ ਉੱਤੇ ਪੁਲਿਸ ਵਾਲੇ ਕੋਈ ਐਕਸ਼ਨ ਲੈ ਸਕੇ ਜਦੋਂ ਉਸਨੇ ਇਹ ਜਿਹੜਾ ਘਿਨਾਉਣਾ ਕੰਮ ਕੀਤਾ ਉਸ ਤੋਂ ਪਹਿਲਾਂ। ਹਾਲਾਂਕਿ ਕਾਫੀ ਦਿਨ ਪਹਿਲਾਂ ਜਿਹੜਾ ਆ ਉਹਨਾਂ ਨੂੰ ਇਹ ਪਤਾ ਚੱਲ ਗਿਆ ਸੀ। ਜੀ ਬਿਲਕੁਲ। ਉੱਥੇ ਹੀ ਯੈਲੋ ਫਲੈਗ ਲਾ ਜਿਹੜਾ ਆ ਹਰਜੋਤ ਸਿੰਘ ਜੀ, ਉਹ ਪੂਰੀ ਤਰ੍ਹਾਂ ਫੇਲ ਹੋਇਆ। ਆਪਾਂ ਉਸ ਦਿਨ ਵੀ ਗੱਲ ਕੀਤੀ ਸੀ, ਉੱਥੇ ਦੀ ਜਿਹੜੀ ਸੈਨੇਟਰ ਆ ਉਸਨੇ ਵੀ ਚਰਚਾ ਜਿਹੜੀ ਉਹ ਕੀਤੀ ਵੀ ਭਾਈ ਜਦੋਂ ਉਹ ਸਾਈਕੈਟ੍ਰਿਕ ਕੇਅਰ ਦੇ ਵਿੱਚ ਗਿਆ ਆ ਤਾਂ ਉਹਨੂੰ ਤਾਂ ਉਹਦੀਆਂ ਗੰਨਾਂ ਨੂੰ ਕਿਉਂ ਅਲੱਗ-ਅਲੱਗ ਕਿਉਂ ਨਹੀਂ ਕੀਤਾ ਗਿਆ, ਜਦੋਂ ਪਤਾ ਸੀਗਾ ਵੀ ਮੈਂਟਲੀ ਅਨਸਟੇਬਲ ਹੈਗਾ ਆ। ਤੇ ਫਿਰ ਵੀ ਇਸ ਚੀਜ਼ ਦੇ ਵਿੱਚ ਕਹਿੰਦੇ ਇਹਨੂੰ ਕੁਛ ਵੀਕ ਪਹਿਲਾਂ ਹੀ ਕਹਿ ਲਓ ਵੀ ਅਜਿਹੇ ਦੌਰੇ ਹਿੰਸਕ ਹੋਣ ਦੇ ਜਿਹੜੇ ਦੌਰੇ ਆ ਉਹ ਪੈਣੇ ਸ਼ੁਰੂ ਹੋਏ ਸੀ ਰੋਬਰਟ ਕਾਰਡ ਨੂੰ। ਫੌਜੀ ਹੋਣ ਕਰਕੇ ਉਹ ਇਸ ਦੇ ਵਿੱਚ ਪਰਪੱਖ ਵੀ ਸੀਗਾ ਕਹਿ ਸਕਦੇ ਹਾਂ, ਕਿਉਂਕਿ ਉਹਦੇ ਕੋਲ ਟ੍ਰੇਨਿੰਗ ਸੀਗੀ
ਕਿੱਦਾਂ ਕਰਨਾ। 18 ਜਾਣਿਆਂ ਨੂੰ ਉਹਨੇ ਵੱਖ-ਵੱਖ ਥਾਵਾਂ ਦੇ ਵਿੱਚ ਇੱਕ ਬੋਲਿੰਗ ਐਲੀ ਤੇ ਬਾਰ ਦੇ ਵਿੱਚ ਜਾ ਕੇ ਮਾਰ ਮੁਕਾਇਆ ਤੇ 13 ਜਾਣੇ ਅਜੇ ਵੀ ਜ਼ਖਮੀ ਜਿਹੜੇ ਉਸ ਤੇ ਕਰਕੇ ਜਿਹੜੇ ਉਹ ਦੱਸੇ ਜਾ ਰਹੇ ਹੈਗੇ ਨੇ। ਸੋ 2 ਦਿਨ ਇਹਨੂੰ ਲੱਭਦੇ ਰਹੇ, ਲੱਭਾ ਨਹੀਂ। ਬਾਅਦ 'ਚ ਅਸੀਂ ਸਿੱਧੀ ਲਾਸ਼ ਹੀ ਬਰਾਮਦ ਹੋਈ ਸੀਗੀ। ਡਿਪਟੀ ਦੀ ਰਿਪੋਰਟ ਦੇ ਮੁਤਾਬਕ ਜਿਹੜੇ ਕਾਰਡ ਦੇ ਘਰੇ ਪਹੁੰਚਣ ਤੋਂ ਬਾਅਦ 'ਚ ਉਹਨਾਂ ਨੇ ਜਿਹੜਾ ਉਹ ਦੇਖਿਆ ਸੀਗਾ ਵੀ ਉਹਨਾਂ ਨੇ ਰਿਜ਼ਰਵ ਯੂਨਿਟ ਦੇ ਨਾਲ ਵੀ ਗੱਲ ਕੀਤਾ ਤੇ ਕਹਿੰਦੇ ਆਰਮੀ ਵੀ ਪੂਰੀ ਤਰ੍ਹਾਂ ਮਦਦ ਜਿਹੜੀ ਆ ਉਹ ਕਰੇਗੀ। ਸੋ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਹਰਜੋਤ ਸਿੰਘ ਜੀ ਵਾਪਰੀ ਆ। ਲੋਕ ਸਨਕੀ ਹੋਏ ਫਿਰਦੇ ਆ, ਪਾਗਲ ਹੋਏ ਫਿਰਦੇ ਆ ਤੇ ਜਿਹੜੇ ਕਾਨੂੰਨ ਘਾੜੇ ਵੀ ਆ ਤੇ ਜਿਹੜੇ ਕਾਨੂੰਨ ਵਾਲੇ ਵੀ ਆ। ਹੋਰ ਚੀਜ਼ਾਂ ਵਿੱਚ ਤਾਂ ਕਈ ਵਾਰੀ ਬੜੀਆਂ ਤੇਜ਼ੀ ਦੇ ਨਾਲ ਲੋਕਾਂ ਨੂੰ ਜਦੋਂ ਫਾਈਨ ਦੇਣਾ ਹੁੰਦਾ, ਜਦੋਂ ਟਿਕਟ ਦੇਣੀ ਹੁੰਦੀ, ਉਦੋਂ ਤਾਂ ਬੜੇ ਤਿੱਖੇ ਚੱਲਦੇ ਆ ਤੇ ਜਦੋਂ ਇੱਦਾਂ ਦੀ ਗੱਲ ਆਉਂਦੀ ਆ ਤੇ ਉਦੋਂ ਇਹਨਾਂ ਦੀਆਂ ਕਰੈਕਸ ਦੇ ਵਿੱਚੋਂ ਅਜਿਹੇ ਲੋਕ ਆ ਉਹ ਬਚ ਕੇ ਜਿਹੜੇ ਉਹ ਨਿਕਲ ਜਾਂਦੇ ਆ। ਕਿਤੇ ਨਾ ਕਿਤੇ ਇਹਨਾਂ ਨੂੰ ਵੀ ਆਪਣੇ ਕੰਮ ਕਾਜ ਦੇ ਵਿੱਚ ਹੋਰ ਪ੍ਰੋਫੈਸ਼ਨਲਿਜ਼ਮ ਜ਼ਿਆਦਾ ਲਿਆਉਣ ਦੀ ਜ਼ਰੂਰਤ ਹੈਗੀ ਆ। ਜੀ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਯੂਐਸ ਦਾ ਜਿਹੜਾ ਕੰਜ਼ਿਊਮਰ ਕੌਨਫੀਡੈਂਸ ਆ ਉਹ ਇੱਕ ਵਾਰੀ ਫੇਰ ਅਕਤੂਬਰ ਮਹੀਨੇ 'ਚ ਡਿੱਗ ਪਿਆ ਤੇ ਕਹਿੰਦੇ ਵੀ 8% ਦਾ ਜਿਹੜਾ ਮੌਰਗੇਜ ਰੇਟ ਆ ਯੂਐਸ ਦੀ ਹਾਊਸਿੰਗ ਮਾਰਕੀਟ ਨੂੰ 1980 ਵਾਲੇ ਰਿਸੈਸ਼ਨ ਦੇ ਵਿੱਚ ਲੈ ਆਊਗਾ। ਇਹ ਵੈਲਸ ਫਾਰਗੋ ਨੇ ਅੱਜ ਵਾਰਨਿੰਗ ਦਿੱਤੀ ਹੈ। ਜੀ ਇਕਨੋਮੀ ਦੇ ਨਾਲ ਸੰਬੰਧਿਤ ਹੋਰ ਖਬਰਾਂ ਵੀ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜੁੜੇ ਰਹਿਣਾ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ। ਕਲੀਨ ਐਨਰਜੀ ਦੇ ਉੱਤੇ ਵੀ ਇੱਕ ਵਿਸ਼ੇਸ਼ ਬਹਿਸ ਜਿਹੜੀ ਉਹ ਇਸ ਟਾਈਮ ਚੱਲ ਰਹੀ ਆ, ਉਹ ਵੀ ਆਪਾਂ ਚਰਚਾ ਕਰਾਂਗੇ।
ब्रेक तो बाद एक बार फिर आप सब का स्वागत है। सो प्रोग्राम चल रहा है जी इस टाइम अपडेट अमेरिका। हरजोत सिंह जी, जी आਇਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਕੁਛ ਹੋਰ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਇਜ਼ਰਾਈਲ ਹਮਾਸ ਦੇ ਯੁੱਧ ਵਿੱਚ ਇੱਕ ਲੇਟੈਸਟ ਖਬਰ ਆ ਰਹੀ ਹੈ। ਯਾਹੂ ਵਾਲੇ ਰਿਪੋਰਟ ਕਰ ਰਹੇ ਆ ਇਜ਼ਰਾਈਲ ਦੀ ਇੱਕ 에ਅਰ ਸਟ੍ਰਾਈਕ ਦੇ ਕਰਕੇ 50 ਜਾਣੇ ਗਾਜ਼ਾ ਦੇ ਵਿੱਚ ਮਾਰੇ ਗਏ। ਇਹ ਰਿਫਿਊਜੀ ਕੈਂਪ ਦੇ ਉੱਤੇ ਇਹਨਾਂ ਦੀ 에ਅਰ ਸਟ੍ਰਾਈਕ ਹੋਈ ਆ। ਹਸਪੀਟਲ ਦੇ ਜਿਹੜੇ ਚੀਫ ਆ ਉਹਨਾਂ ਨੇ ਅਲ ਜਜ਼ੀਰਾ ਨੂੰ ਕਹਿੰਦੇ ਇਸ ਉੱਤੇ ਦੱਸਿਆ ਆ ਜਿਹੜਾ ਟਨਲਸ ਦਾ ਨੈਟਵਰਕ ਆ ਥੱਲੇ ਉਸ ਉੱਤੇ ਕਹਿੰਦੇ ਹਮਲਾ ਕਰ ਰਹੇ ਸੀ ਇਜ਼ਰਾਈਲ, ਇਹ ਕਹਿੰਦਾ ਆ। ਤੇ ਉਸ ਦੇ ਕਰਕੇ ਰਿਫਿਊਜੀ ਕੈਂਪ ਦੇ ਉੱਤੇ ਇਹਨਾਂ ਦਾ ਹਮਲਾ ਹੋਇਆ ਆ, 에ਅਰ ਸਟ੍ਰਾਈਕ ਹੋਈ ਆ, ਜਿਸ ਕਰਕੇ 50 ਪੈਲਸਤੀਨੀ ਇਸ 에ਅਰ ਸਟ੍ਰਾਈਕ ਦੇ ਵਿੱਚ ਮਾਰੇ ਗਏ ਹੈਗੇ ਆ। ਸੋ ਇਹ ਜਿਹੜੇ ਹਮਾਸ ਦਾ ਰੂਲ ਪੈਲਸਤੀਨ ਜਿਹੜੀ ਟੈਰੀਟਰੀ ਹੈਗੀ ਆ ਗਾਜ਼ਾ ਪੱਟੀ, ਉੱਥੇ ਇਹ ਸਭ ਕੁਛ ਵਾਪਰ ਰਿਹਾ ਆ। ਤੇ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ, ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੇਤਨਯਾਹੂ ਨੇ ਸੀਜ਼ ਫਾਇਰ ਨੂੰ ਸ਼ਰੇਆਮ ਨਾ ਕਰ ਦਿੱਤੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਪਹਿਲਾਂ ਮੈਂ ਬ੍ਰੇਕ ਤੋਂ ਦੱਸਿਆ ਸੀ ਵੀ ਰੀਅਲ ਸਟੇਟ ਮਾਰਕੀਟ ਨੂੰ ਲੈ ਕੇ ਕਹਿੰਦੇ ਵੀ ਹਾਊਸਿੰਗ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਲੋਕ ਜਿਨ੍ਹਾਂ ਦੇ ਕੰਟਰੈਕਟ ਸੀ ਘਰ ਖਰੀਦਣ ਦੇ, ਉਹ ਕੈਂਸਲ ਹੋ ਰਹੇ ਆ। ਕਾਰਨ ਕੀ ਆ ਵੀ ਇੰਟਰਸਟ ਰੇਟ ਬਹੁਤ ਹਾਈ ਆ ਤੇ ਲੋਕਾਂ ਦੇ ਲਈ ਜਿਹੜਾ ਆ ਅਫੋਰਡ ਕਰਨਾ ਬਹੁਤ ਔਖਾ ਆ। ਕਹਿੰਦੇ ਵੀ ਵਾਇਰਸ ਜਿਹੜੇ ਆ ਉਹ ਇੱਕ ਤਰ੍ਹਾਂ ਦੇ ਨਾਲ ਐਕਸਪੀਰੀਅੰਸ ਕਰ ਰਿਹਾ ਕੋਲਡ ਫੀਟ ਡਿਊ ਟੂ ਹਾਈ ਰੇਟਸ। 15% ਦੇ ਕਰੀਬ, ਜੋ ਕਿ 60,000 ਘਰ ਬਣਦਾ ਆ, ਲੋਕ ਜੋ ਕੰਟਰੈਕਟ ਦੇ ਵਿੱਚ ਸੀ ਵੀ ਅਸੀਂ ਘਰ ਖਰੀਦ ਰਹੇ ਆ ਪਰਚੇਜ਼ ਕੰਟਰੈਕਟ 'ਚ, ਉਹਨਾਂ ਨੇ ਕੈਂਸਲ ਕਰ ਦਿੱਤੇ ਆ ਪਿਛਲੇ ਮਹੀਨੇ ਦੇ ਵਿੱਚ 60,000। ਇਹ ਇੱਕ ਬਹੁਤ ਵੱਡਾ ਨੰਬਰ ਆ। ਕਹਿੰਦੇ ਵੀ ਲੋਕ ਇੱਕ ਡਿਸੈਲੇ ਗੋਲਾ ਕਰਕੇ ਰੀਅਲ ਸਟੇਟ ਬ੍ਰੋਕਰ ਆ ਕੋਲਡਵੈਲ ਬੈਂਕਿੰਗ ਰਿਐਲਟੀ ਦੇ, ਕਹਿੰਦੇ ਵੀ ਲੋਕ ਸੋਚ ਰਹੇ ਆ ਵੀ ਅਸੀਂ ਅਫੋਰਡ ਕਰ ਵੀ ਸਕਾਂਗੇ ਕਿ ਨਹੀਂ। ਤੇ ਕਹਿੰਦੇ ਵੀ ਬਜਟ ਤੇ ਗੁੱਡ ਫਾਈਨੈਂਸ਼ੀਅਲ ਪਲਾਨਿੰਗ ਤੁਹਾਨੂੰ ਜਿਹੜੀ ਕਰਨੀ ਪਊਗੀ। ਨਵੇਂ ਜਿਹੜੇ ਬਿਲਡਰਸ ਆ ਕਹਿੰਦੇ ਵੀ ਉਹਨਾਂ ਵੱਲ ਤੁਹਾਨੂੰ ਜ਼ਿਆਦਾ ਦੇਖਣਾ ਚਾਹੀਦਾ। ਇੱਕ ਤਾਂ ਇਹ ਵੀ ਜਿਹੜੇ ਨਵੇਂ ਬਿਲਡਰਸ ਆ ਉਹ ਹੁਣ ਉਹਨਾਂ ਨੂੰ ਵੀ ਬਹੁਤ ਖਤਰਾ ਲੱਗ ਰਿਹਾ ਵੀ ਪਤਾ ਨਹੀਂ ਆਉਣ ਵਾਲੇ ਸਾਲ 'ਚ ਕੀ ਬਣਨਾ। ਸੋ ਉਹ ਘਰਾਂ ਦੀਆਂ ਪ੍ਰਾਈਸਿਸ ਵੀ ਘਟਾ ਰਹੇ ਆ ਤੇ ਬਹੁਤ ਜ਼ਿਆਦਾ ਇਨਸੈਂਟਿਵ ਕਲੋਜ਼ਿੰਗ ਕਾਸਟ ਲਈ ਦਿੰਦੇ ਆ ਤਾਂ ਕਿ ਤੁਸੀਂ ਬਾਈ ਡਾਊਨ ਕਰ ਸਕੋ, ਇੰਟਰਸਟ ਰੇਟ ਤੁਹਾਡਾ ਜਿਹੜਾ ਘਟ ਸਕੇ। ਸੋ ਜਿਹੜੇ ਘਰ ਖਰੀਦਣਾ ਚਾਹੁੰਦੇ ਆ ਉਹਨਾਂ ਦੇ ਲਈ ਉਹ ਕਹਿੰਦੇ ਆ ਵੀ ਤੁਸੀਂ ਨਵੇਂ ਜਿਹੜੇ ਘਰ ਆ ਉਹਨਾਂ ਵੱਲ ਦੇਖੋ, ਕਿਉਂਕਿ ਉਹ ਇਨਸੈਂਟਿਵ ਕਾਫੀ ਜ਼ਿਆਦਾ ਦੇ ਰਹੇ ਆ। ਦੂਸਰੇ ਪਾਸੇ ਵੈਲਸ ਫਾਰਗੋ ਨੇ ਅੱਜ ਅਨਾਉਂਸ ਕੀਤਾ ਆ ਵੀ ਜਿਹੜਾ 8% ਇੰਟਰਸਟ ਰੇਟ ਪਹੁੰਚ ਗਿਆ ਆ, ਇਹਦੇ ਨਾਲ ਯੂਐਸ ਦੀ ਜਿਹੜੀ ਹਾਊਸਿੰਗ ਮਾਰਕੀਟ ਆ ਇਹ 1980 ਦੇ ਵਿੱਚ ਜੋ ਰਿਸੈਸ਼ਨ ਆਇਆ ਸੀ ਉਧਰ ਨੂੰ ਜਾ ਰਹੀ ਹੈਗੀ ਆ। ਸੈਂਟਰਲ ਬੈਂਕ ਨੇ ਪਿਛਲੇ ਮਹੀਨਿਆਂ ਦੇ ਵਿੱਚ ਇਹ ਦੱਸਿਆ ਸੀ ਵੀ ਜਿਹੜੀ ਕਰਜ਼ਾ ਲੈਣ ਦੀ ਕਾਸਟ ਹੈਗੀ ਆ ਉਹ 2024 ਤੱਕ ਵੀ ਇਦਾਂ ਹੀ ਰਹੂਗੀ। ਪਹਿਲਾਂ ਕੁਝ ਮਹੀਨੇ ਪਹਿਲਾਂ ਇਹ ਦੱਸਿਆ ਸੀ ਵੀ ਸ਼ਾਇਦ 2024 ਦੇ ਵਿੱਚ ਜਿਹੜਾ ਇੰਟਰਸਟ ਰੇਟ ਘਟਣਾ ਸ਼ੁਰੂ ਹੋ ਜਾਵੇ। ਸੋ ਹੁਣ ਇਹ ਤੋਂ ਲੱਗਦਾ ਨਹੀਂ ਹੈ। ਇਕੋਨੋਮਿਸਟ ਚਾਰਲੀ ਡੋਗਰਟੀ ਕਰਕੇ ਤੇ ਇੱਕ ਪੈਟਰਿਕ ਬੈਰਲੀ ਆ, ਉਹਨਾਂ ਨੇ ਇੱਕ ਰਿਸਰਚ ਨੋਟ ਦੇ ਵਿੱਚ ਦੱਸਿਆ ਵੀ ਸਾਨੂੰ ਲੱਗਿਆ ਸੀ ਵੀ 2023 ਦਾ ਜਿਹੜਾ ਪਹਿਲਾ ਹਾਫ ਆ ਉਹ ਇੰਪਰੂਵ ਹੋ ਰਿਹਾ, ਪਰ ਹੁਣ ਜੋ ਆਪਾਂ ਸਿਚੁਏਸ਼ਨ ਦੇਖ ਰਹੇ ਆ ਇਹ ਬਾਲੀ ਗੁੱਡ ਨਹੀਂ ਲੱਗਦੀ ਹੈਗੀ। 30 ਸਾਲਾਂ ਦਾ ਫਿਕਸ ਮਾਰਗੇਜ ਦਾ ਜਿਹੜਾ ਰੇਟ ਆ 4% ਤੋਂ ਥੱਲੇ ਸੀ ਸਾਲ ਕੁ ਪਹਿਲਾਂ, ਤੇ ਹੁਣ ਦੇਖ ਲਓ ਵੀ 8% ਦੇ ਉੱਤੇ ਪਹੁੰਚ ਚੁੱਕਿਆ ਹੈਗਾ। ਕਈ ਲੋਕਾਂ ਨੇ ਤਾਂ 2.5% ਦੇ ਉੱਤੇ ਜਿਹੜਾ ਇੰਟਰਸਟ ਰੇਟ ਲਿਆ ਹੈਗਾ।
1980 ਦੇ ਵਿੱਚ ਵੀ ਫੈਡ ਨੇ, ਜੋ ਫੈਡਰਲ ਰਿਜ਼ਰਵ ਬੋਰਡ ਆ, ਉਹਨਾਂ ਨੇ ਬਹੁਤ ਜਿਹੜੀ ਅਗਰੈਸਿਵ ਕਹਿੰਦੇ ਬਹੁਤ ਜਿਹੜੀ ਆ ਸਖਤ ਲੜਾਈ ਲੜੀ ਸੀ ਇਨਫਲੇਸ਼ਨ ਨੂੰ ਘਟਾਉਣ ਦੇ ਲਈ। ਉਸ ਟਾਈਮ ਦੇ ਉੱਤੇ ਜਿਹੜਾ ਮਾਰਗੇਜ ਦੇ ਰੇਟ ਆ 19% ਤੱਕ ਪਹੁੰਚ ਗਿਆ ਸੀ। ਸੋ ਹੋਮ ਬਿਲਡਰਸ ਦੇ ਲਈ ਇਹ ਇੱਕ ਬਹੁਤ ਜਿਹੜੀ ਬੈਡ ਖਬਰ ਵੀ ਹੈਗੀ ਆ ਵੀ ਜਿੱਦਾਂ ਇੰਟਰਸਟ ਰੇਟ ਕਹਿੰਦੇ ਵੀ ਨਹੀਂ ਲੱਗਦਾ ਨਹੀਂ ਵੀ ਅਗਲੇ ਸਾਲ ਤੱਕ ਵੀ ਇਹ ਘਟਣਗੇ, ਹੋ ਸਕਦਾ ਵੱਧ ਵੀ ਜਾਣ। ਸੋ ਇਹ ਅੱਜ ਵੈਲਸ ਫਾਰਗੋ ਨੇ ਇੱਕ ਰਿਪੋਰਟ ਛਾਪੀ ਹੈਗੀ ਆ ਬਿਜ਼ਨਸ ਇਨਸਾਈਡਰ ਦੇ ਵਿੱਚ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਜੀ ਜੀ ਇਸੇ ਤਰੀਕੇ ਦੇ ਨਾਲ ਯੂਰਪ ਤੋਂ ਵੀ ਜਿਹੜੀਆਂ ਆ ਇਕਨੋਮੀ ਦੀਆਂ ਖਬਰਾਂ ਦੇ ਵਿੱਚ ਇਹ ਨਜ਼ਰ ਆ ਰਿਹਾ ਆ ਵੀ ਕਹਿੰਦੇ ਇਕਨੋਮੀ ਸ਼ਰਿੰਕ ਹੋਈ ਆ ਤੀਜੇ ਕੁਆਟਰ ਦੇ ਵਿੱਚ। ਜਿਹੜੀ ਯੂਰੋ ਜ਼ੋਨ ਦੀ ਇਨਫਲੇਸ਼ਨ ਆ ਉਹ ਥੋੜੀ ਜ਼ਰੂਰ ਘਟੀ ਹੈਗੀ ਆ, ਪਰ ਇਕਨੋਮੀ ਵੀ ਨਾਲ ਦੇ ਨਾਲ ਸੁੰਗੜ ਗਈ ਆ। 4.5% ਤੋਂ ਘਟ ਕੇ ਈਅਰ ਔਨ ਈਅਰ ਜੇ ਦੇਖਿਆ ਜਾਵੇ ਤਾਂ ਅਕਤੂਬਰ 'ਚ 4.2 ਦੇ ਉੱਤੇ ਪਹੁੰਚੀ ਹੈਗੀ ਹੈ, ਤੇ ਓਵਰਆਲ GDP 0.1% ਥਰਡ ਕੁਆਟਰ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਘਟ ਚੁੱਕੀ ਹੈਗੀ ਆ। ਸੋ ਕੋਰ ਜਿਹੜਾ ਇੰਡੈਕਸ ਆ ਅਜੇ ਵੀ ਇਨਫਲੇਸ਼ਨ ਦਾ ਜੀ ਉਹ ਕਾਫੀ ਮੁਸ਼ਕਲ ਚੱਲ ਰਿਹਾ ਆ। ਫੂਡ ਐਨਰਜੀ ਪ੍ਰਾਈਸਿਸ ਅਜੇ ਵੀ ਤੇਜ਼ ਹੀ ਚੱਲ ਰਹੀਆਂ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਜਿਹੜਾ US ਦਾ ਕੰਜ਼ਿਊਮਰ ਕੌਨਫੀਡੈਂਸ ਆ ਉਹ ਇੱਕ ਵਾਰੀ ਫਿਰ ਅਕਤੂਬਰ ਮਹੀਨੇ ਦੇ ਵਿੱਚ ਡਿੱਗ ਪਿਆ ਆ। ਆਪਾਂ ਦੇਖਦੇ ਹਾਂ ਵੀ ਈਵਨ ਦੋ ਲੋਕ ਬਹੁਤ ਸਮਾਨ ਬਾਈ ਵੀ ਕਰ ਰਹੇ ਆ। ਹੁਣ ਨਵੰਬਰ ਦਸੰਬਰ ਦਾ ਮਹੀਨਾ USA ਦੇ ਵਿੱਚ ਥੈਂਕਸ ਗਿਵਿੰਗ ਨੂੰ ਲੈ ਕੇ, ਕ੍ਰਿਸਮਸ ਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਪੈਸਾ ਸਪੈਂਡ ਕਰਦੇ ਆ, ਪਰ ਜਿਹੜਾ ਕੌਨਫੀਡੈਂਸ ਹੁੰਦਾ ਹੈ ਜਿਹੜਾ ਉਹਨਾਂ ਦੇ ਵਿੱਚ ਉਹ ਪਿਛਲੇ ਕਈ ਮਹੀਨਿਆਂ ਤੋਂ ਘਟਦਾ ਜਾ ਰਿਹਾ ਹੈਗਾ। ਅਕਤੂਬਰ ਮਹੀਨੇ ਦੇ ਵਿੱਚ ਜੋ ਕੰਜ਼ਿਊਮਰ ਕੌਨਫੀਡੈਂਸ ਆ ਉਹ 102.6 ਆ। 1985 ਦੇ ਵਿੱਚ 100 ਤੇ ਪਹੁੰਚ ਗਿਆ ਸੀ। ਸਤੰਬਰ ਮਹੀਨੇ 'ਚ 104.3 ਸੀਗਾ। ਸੋ ਇਹ ਬਿਲਕੁਲ ਥੱਲੇ ਨੂੰ ਜਾਣਾ ਸ਼ੁਰੂ ਹੋ ਗਿਆ ਹੈਗਾ। ਚੀਫ ਇਕੋਨੋਮਿਸਟ ਡੈਨਾ ਪੀਟਰਸਨ ਆ, ਉਹਨਾਂ ਨੇ ਇਹ ਦੱਸਿਆ ਵੀ ਇੱਕ ਵਾਰੀ ਫਿਰ ਕੰਜ਼ਿਊਮਰ ਕੌਨਫੀਡੈਂਸ ਅਕਤੂਬਰ 2023 ਦੇ ਵਿੱਚ ਥੱਲੇ ਚਲੇ ਗਿਆ। 3 ਮਹੀਨੇ ਲਗਾਤਾਰ ਹੋ ਗਏ ਆ ਜਦੋਂ ਹੀ ਕੰਜ਼ਿਊਮਰ ਦਾ ਜਿਹੜੇ ਆਮ ਲੋਕ ਸਮਾਨ ਖਰੀਦਣ ਵਾਲੇ ਆ ਉਹਨਾਂ ਦਾ ਜਿਹੜਾ ਕੌਨਫੀਡੈਂਸ ਆ ਉਹ ਘਟਦਾ ਜਾ ਰਿਹਾ। ਮਿਡਲ ਈਸਟ ਦੇ ਵਿੱਚ ਵੱਡਾ ਟਰਮੋਇਲ ਚੱਲ ਰਿਹਾ, ਲੜਾਈ ਚੱਲ ਰਹੀ ਹੈਗੀ ਆ। ਕਨਫਲਿਕਟ ਨੂੰ ਲੈ ਕੇ ਲੋਕਾਂ ਦੇ ਵਿੱਚ ਘਬਰਾਹਟ ਹੈਗੀ ਆ ਵੀ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਪਰਨਾ ਹੈਗਾ ਆ, ਕਿੱਧਰ ਨੂੰ ਇਕਨੋਮੀ ਜਾਣੀ ਹੈਗੀ ਆ। ਇੰਪਲੋਇਮੈਂਟ ਸਿਚੁਏਸ਼ਨ ਆਪਾਂ ਦੇਖੀ ਆ ਵੀ ਪਿਛਲੇ ਦਿਨਾਂ 'ਚ ਇੱਕ ਵਾਰੀ ਫਿਰ ਟੈਕ ਇੰਡਸਟਰੀ ਦੇ ਵਿੱਚ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ, ਮਾਰਗੇਜ ਇੰਡਸਟਰੀ ਦੇ ਵਿੱਚ ਲੇ ਆਫ ਹੋਣੀ ਸ਼ੁਰੂ ਹੋ ਗਈ ਆ। ਪਹਿਲਾਂ ਪਿਛਲੇ ਸਾਲ ਕਾਫੀ ਹੋਈ ਸੀ, ਫਸਟ ਕੁਆਟਰ 'ਚ ਹੋਈ ਸੀ, ਫਿਰ ਥੋੜੀ ਠੀਕ ਹੋ ਗਈ, ਪਰ ਇੱਕ ਵਾਰੀ ਫਿਰ ਹੁਣ ਉਹੀ ਸਾਰੀਆਂ ਕੰਪਨੀਆਂ ਜਿਹੜੀਆਂ ਉਹਨਾਂ ਨੇ ਹੋਰ ਲੋਕਾਂ ਨੂੰ ਜਿਹੜਾ ਆ ਲੇ ਆਫ ਕਰਨਾ ਸ਼ੁਰੂ ਕਰ ਦਿੱਤਾ ਹੈਗਾ। 2/3 ਕਹਿੰਦੇ ਵੀ 66% ਲੋਕ ਆਪਾਂ ਕਹਿ ਸਕਦੇ ਹਾਂ ਜਿਹੜੇ ਕੰਜ਼ਿਊਮਰ ਆ, ਆਮ ਲੋਕ ਆ, ਉਹ ਕਹਿੰਦੇ ਵੀ ਰਿਸੈਸ਼ਨ ਆਊਗਾ। ਇਟਸ ਵੈਰੀ ਸੰਬਟ ਔਰ ਵੈਰੀ ਲਾਈਕਲੀ। ਅਕਤੂਬਰ ਮਹੀਨੇ ਦੇ ਵਿੱਚ ਇਹ ਜੋ ਸਰਵੇ ਕੀਤਾ ਗਿਆ ਆ ਉਹਨਾਂ ਦੇ ਮੁਤਾਬਕ ਦੱਸਿਆ ਗਿਆ ਹੈਗਾ। ਸੋ ਉਹਨਾਂ ਦੀਆਂ ਜਿਹੜੀਆਂ ਖਰੀਦਣ ਦੀਆਂ ਪਲਾਨਸ ਆ ਵੀ ਕੀ ਸਮਾਨ ਖਰੀਦਣਾ, ਕਿੱਧਰ ਨੂੰ ਜਾਣਾ ਹੈਗਾ ਆ, ਉਹਨਾਂ ਦੇ ਵਿੱਚ ਬਹੁਤ ਅਨਸਰਟਨਟੀ ਹੈਗੀ ਆ। ਸੋ ਉਹ ਸੋਚਦੇ ਆ ਵੀ ਪੈਸੇ ਖਰਚ ਕੀਤੇ ਜਾਣ ਜਾਂ ਵੇਟ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਨਾ ਹੈਗਾ। ਸੋ ਇਹ ਕੰਜ਼ਿਊਮਰ ਕੌਨਫੀਡੈਂਸ ਦਾ ਜੋ ਅੱਜ ਸਰਵੇ ਆਇਆ ਹੈਗਾ ਕਾਨਫਰੰਸ ਬੋਰਡ ਵੱਲੋਂ, ਇਹ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਚੀਨ ਦੀ ਇਕਨੋਮੀ ਦੇ ਨਾਲ ਸੰਬੰਧਿਤ ਜਿਹੜੀ ਖਬਰ ਆ ਰਹੀ ਆ, ਕਹਿੰਦੇ ਵੀ ਬਿਲਡਿੰਗਾਂ ਢਹਿ ਰਹੀਆਂ ਨੇ, ਅਨਫਿਨਿਸ਼ਡ ਨੇ, ਕੋਈ ਵੀ ਰਹਿਣ ਦੇ ਲਈ ਉੱਥੇ ਹੈ ਨਹੀਂ ਆ। ਟੈਨਸ ਆਫ ਮਿਲੀਅਨਸ ਆਫ ਹੋਮਸ ਕਹਿੰਦੇ ਵੀ ਇਸ ਟਾਈਮ ਖਾਲੀ ਪਏ ਨੇ ਚਾਈਨਾ ਦੇ ਵਿੱਚ। ਤੇ ਕਹਿੰਦੇ ਨਵੀਆਂ ਰਿਪੋਰਟ ਵਾਸ਼ਿੰਗਟਨ ਵਾਲ ਸਟਰੀਟ ਜਰਨਲ ਜਿਹੜਾ ਉਹ ਕਹਿ ਰਿਹਾ ਆ ਵੀ ਨਵੇਂ ਇਸ਼ਾਰੇ ਜਿਹੜੇ ਉਹ ਨਜ਼ਰ ਆ ਰਹੇ ਆ ਵੀ ਉਹਨਾਂ ਦੀ ਇਕਨੋਮੀ ਹੋਰ ਵੀ ਜ਼ਿਆਦਾ ਸਲੋ ਡਾਊਨ ਹੋ ਰਹੀ ਹੈਗੀ ਆ। ਐਵਰ ਗ੍ਰਾਂਡੇ ਯਾਦ ਹੋਣਾ ਆ, ਇੱਕ ਬਹੁਤ ਵੱਡਾ ਰੀਅਲ estate ਗਰੁੱਪ ਆ ਉੱਥੇ ਚਾਈਨਾ ਦੇ ਵਿੱਚ, ਜਿਨ੍ਹਾਂ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਈਆਂ, ਪਰ ਰਹਿਣ ਦੇ ਲਈ ਜਾਂ ਉਸ ਨੂੰ ਖਰੀਦਣ ਦੇ ਲਈ ਕੋਈ ਵੀ ਲੋਕ ਨਹੀਂ ਹੈਗੇ। ਰੀਸੈਂਟਲੀ ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ ਸੀ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਮਾਲਕ ਆ ਸ਼ੀ ਜਿਨਪਿੰਗ ਦੇ ਕੋਲ ਗਏ ਤਾਂ ਉਹਨਾਂ ਨੇ ਇਸ ਦੇ ਲਈ ਹੱਲ ਦੇ ਲਈ ਲੱਭਿਆ, ਤੇ ਪਰ ਸ਼ੀ ਜਿਨਪਿੰਗ ਨੇ ਆਪਣਾ ਰਵੱਈਆ ਜਿਹੜਾ ਕੈਪੀਟਲਿਜ਼ਮ ਤੋਂ ਲੱਗਦਾ ਜੀ ਥੋੜਾ ਜਿਹਾ ਹਟਾ ਲਿਆ ਆ,
ਤੇ ਵਾਪਸ ਉਹ ਪਰਤ ਰਹੇ ਆ ਕਮਿਊਨਿਜ਼ਮ ਵੱਲ। ਤੇ ਉਹਨਾਂ ਦਾ ਬਿਆਨ ਇਹ ਆਇਆ ਸੀਗਾ ਵੀ ਭਾਈ ਅਸੀਂ ਜਿਹੜੇ ਘਰ ਹੁੰਦੇ ਆ ਉਹ ਮੁਨਾਫੇ ਲਈ ਨਹੀਂ ਹੁੰਦੇ, ਉਹ ਘਰ ਰਹਿਣ ਲਈ ਹੁੰਦੇ ਆ। ਸੋ ਚਾਈਨਾ ਜਿਹੜਾ ਇਵੈਂਚੁਅਲੀ ਵਾਪਸ ਨੂੰ ਜਿਹੜਾ ਕਹਿੰਦੇ ਵੀ ਪਰਤ ਰਿਹਾ ਹੋ ਸਕਦਾ। ਰੀਸੈਂਟਲੀ ਆਪਾਂ ਜਦੋਂ ਗੱਲਬਾਤ ਕੀਤੀ ਸੀ ਜਰਨਲਿਸਟ ਅਵਤਾਰ ਸਿੰਘ ਜੀ ਦੇ ਨਾਲ, ਉਹਨਾਂ ਨੇ ਇਸ ਚੀਜ਼ ਦੇ ਵੱਲ ਨੂੰ ਜਿਹੜਾ ਉਹ ਇਸ਼ਾਰਾ ਵੀ ਕੀਤਾ ਸੀਗਾ। ਪਰ ਚੀਨ ਦੇ ਵਿੱਚ ਹਾਲਾਤ ਇਕੋਨਮੀ ਦੇ ਪੱਖ ਤੋਂ ਕਾਫੀ ਮਾੜੇ ਜਿਹੜੇ ਉਹ ਨਜ਼ਰ ਆ ਰਹੇ ਆ। ਕਰਪਸ਼ਨ ਰੈਂਪੈਂਟ ਆ, ਬਹੁਤ ਜ਼ਿਆਦਾ ਵਧੀ ਹੋਈ ਹੈ। ਇਸ ਲਈ ਉਹਨਾਂ ਦਾ ਡਿਫੈਂਸ ਮਿਨਿਸਟਰ, ਸਾਬਕਾ ਬੈਂਕ ਆਫ ਚਾਈਨਾ ਦਾ ਚੇਅਰਮੈਨ, ਉਹਨਾਂ ਨੇ ਅੰਦਰ ਕੀਤੇ ਹੈਗੇ ਆ। ਸੋ ਉੱਥੇ ਹਾਲਾਤ ਜਿਹੜੇ ਇਕੋਨਮੀ ਨੂੰ ਬਹੁਤ ਜ਼ਿਆਦਾ ਮਾੜੇ ਬਣੇ ਪਏ ਆ। ਇੱਕ ਜਿਹੜਾ ਚਰਚਾ ਹੈ ਸਾਰੇ ਕਾਸੇ ਦੇ ਵਿੱਚ ਇਹ ਜਿਹੜੀ ਜ਼ਰੂਰ ਚੱਲਦੀ ਹੁੰਦੀ ਹੈ ਹਰਜੋਤ ਸਿੰਘ ਜੀ, ਵੀ ਕੀ ਜੇ ਚਾਈਨਾ ਦੀ ਇਕੋਨਮੀ ਡਿੱਗਦੀ ਆ ਤੇ ਉਸ ਦਾ ਦੁਨੀਆ ਦੇ ਉੱਤੇ ਕੀ ਅਸਰ ਪਊਗਾ। ਉਹ ਬਿਲਕੁਲ ਬੜੀ ਇਹ ਸੋਚਣ ਵਾਲੀਆਂ ਚਰਚਾਵਾਂ ਨੇ, ਵਿਸ਼ਾ ਆ। ਰੀਜ਼ਨ ਇਹਦੇ ਵਿੱਚ ਇਹ ਕਿਉਂਕਿ ਚੀਨ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਬਹੁਤ ਸਾਰੇ ਮੁਲਕਾਂ 'ਚ ਇਨਵੈਸਟਮੈਂਟਸ ਜਿਹੜੀਆਂ ਆ ਇੱਦਾਂ ਕੀਤੀਆਂ ਆ, ਖਾਸ ਕਰਕੇ ਅਫਰੀਕਨ ਮੁਲਕਾਂ ਦੇ ਵਿੱਚ ਤੇ ਏਸ਼ੀਆ ਦੇ ਕਈ ਹੋਰ ਮੁਲਕਾਂ ਦੇ ਵਿੱਚ ਵੀ। ਸੋ ਦੇਖੋ ਅੱਗੇ ਕੀ ਬਣਦਾ ਆ। ਪਰ ਚੀਨ ਦੀ ਇਕੋਨਮੀ ਤੋਂ ਇਹ ਖਬਰ ਆ ਰਹੀ ਹੈ ਸਲੋ ਡਾਊਨ ਆ। ਯੂਰੋ ਦੀ ਇਕੋਨਮੀ ਸ਼ਰਿੰਕ ਹੋ ਰਹੀ ਆ। ਕੰਜ਼ਿਊਮਰ ਦਾ ਤੁਸੀਂ ਦੱਸਿਆ, ਰੀਅਲ ਅਸਟੇਟ ਦਾ ਦੱਸ ਰਹੇ ਆ। ਓਵਰਆਲ ਸਾਰੇ ਜਿਹੜੇ ਲੱਛਣ ਆ ਇਹ ਕੋਈ ਬਹੁਤੇ ਚੰਗੇ ਨਜ਼ਰ ਨਹੀਂ ਆ ਰਹੇ ਹੈਗੇ। ਬਾਕੀ ਜਿਨ੍ਹਾਂ ਕੋਲ ਹੈਗੇ ਆ ਪੈਸੇ ਉਹਨਾਂ ਕੋਲ ਹੈਗੇ ਹੀ ਆ। ਆਪਾਂ ਤਾਂ ਭਾਈ ਇਹੀ ਸਲਾਹ ਦਿੰਦੇ ਹੁੰਦੇ ਆ ਵਾਰ-ਵਾਰ ਵੀ ਜੇ ਲੋੜ ਨਹੀਂ ਆ ਤੇ ਉੱਥੇ ਖਰਚਾ ਕਰਨ ਤੋਂ ਜਿਹੜਾ ਆਪਾਂ ਨੂੰ ਗੁਰੇਜ਼ ਜ਼ਰੂਰ ਕਰਨਾ ਚਾਹੀਦਾ ਹੈ। ਬਾਕੀ ਜਿਨ੍ਹਾਂ ਕੋਲ ਕੈਸ਼ ਹੈਗੇ ਆ ਉਹਨਾਂ ਲਈ ਤਾਂ ਵਧੀਆ ਮੌਕਾ ਹੈ, ਠੀਕ ਹੈ ਕਿ ਨਹੀਂ? ਬਿਲਕੁਲ ਸਹੀ। ਪ੍ਰਾਈਸਿਸ ਥੱਲੇ ਜਾਣੀਆਂ। ਸੋ ਆਪਾਂ ਕਿਸੇ ਨੂੰ ਡਰਾਉਂਦੇ ਨਹੀਂ ਹੈ, ਆਪਾਂ ਤਾਂ ਜੋ ਕੁਝ ਵਾਪਰ ਰਿਹਾ ਉਹ ਤੁਹਾਡੇ ਨਾਲ ਬਿਲਕੁਲ ਸਹੀ ਸਾਂਝਾ ਕਰ ਰਹੇ ਹੈਗੇ ਆ। ਤੇ ਫਰਜ਼ ਵੀ ਮੀਡੀਆ ਦਾ ਇਹੀ ਹੋਣਾ ਚਾਹੀਦਾ ਆ, ਨਾ ਕਿ ਵੀ ਜਿਹੜਾ ਆ ਕਿਸੇ ਗੱਲ ਨੂੰ ਬਾਹਲਾ ਵਧਾ ਚੜਾ ਕੇ ਆਪਾਂ ਗੱਲਬਾਤ ਕਰੀਏ। ਸੋ ਚਾਈਨਾ ਦੀ ਇਕੋਨਮੀ ਦੀ ਤੁਸੀਂ ਗੱਲ ਕਰਦੇ ਆ, ਆਲਰੇਡੀ ਜਿਹੜੀ ਅਮਰੀਕਨ ਕੰਪਨੀਆਂ ਦੇ CEO ਆ ਉਹ ਬਹੁਤ ਔਖੇ ਹੈਗੇ ਆ। ਤੇ ਜੇ ਚਾਈਨਾ ਦੀ ਇਕੋਨਮੀ ਥੱਲੇ ਜਾਂਦੀ ਆ ਤੇ ਉਹਨਾਂ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪੈਣਾ ਹੈ, ਕਿਉਂਕਿ ਅਮਰੀਕਾ ਦੀਆਂ ਹਜੇ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਆ ਉਹਨਾਂ ਦੇ ਮੈਨੂਫੈਕਚਰਿੰਗ ਪਲਾਂਟ ਚਾਈਨਾ ਦੇ ਵਿੱਚ ਹੈਗੇ ਆ। ਸੋ ਹੁਣ ਚਾਈਨਾ ਤਾਂ ਹੈਗਾ ਹੀ ਹੈਗਾ, ਨਾਲ ਦਾ ਆਪਣਾ ਗੁਆਂਢੀ ਮੁਲਕ ਜਿਹੜਾ ਕੈਨੇਡਾ ਆ, ਉੱਥੇ ਦੀ ਵੀ ਜਿਹੜੀ ਇਕੋਨਮੀ ਆ ਅਗਸਤ ਮਹੀਨੇ ਤੋਂ ਐਨ ਪੂਰੀ ਖੜੀ ਹੋਈ ਆ। ਕਹਿੰਦੇ ਵੀ Q3 ਜਿਹੜਾ ਆਹ ਆ ਹੁਣ ਰਿਸੈਸ਼ਨ ਵਾਲਾ ਹੀ ਕੰਮ ਕੈਨੇਡਾ ਦੇ ਵਿੱਚ ਇਸ ਟਾਈਮ ਦੇ ਉੱਤੇ ਲੱਗ ਰਿਹਾ ਆ। ਬੈਂਕ ਆਫ ਕੈਨੇਡਾ ਨੇ ਪਿਛਲੇ ਹਫ਼ਤੇ ਇੰਟਰਸਟ ਰੇਟ ਤਾਂ ਨਹੀਂ ਇਨਕਰੀਜ਼ ਕੀਤਾ, ਹਾਲਾਂਕਿ ਉੱਥੇ ਵੀ ਜਿੱਦਾਂ 5% ਆ 22 ਸਾਲਾਂ ਬਾਅਦ ਇੰਨਾ ਜ਼ਿਆਦਾ ਇਨਕਰੀਜ਼ ਹੋਇਆ ਹੈਗਾ। ਪਰ ਓਵਰਆਲ ਜਿਹੜੀ ਸਿਚੁਏਸ਼ਨ ਆ ਇਕੋਨਮੀ ਦੀ ਵੀ ਜੇ ਦੱਸਦੀ ਜਾਈਏ ਆਪਣੀ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵਾਲੀ ਗੁੱਡ ਨਹੀਂ ਹੈਗੀ। ਲੋਕਾਂ ਕੋਲ ਜੌਬਸ ਨਹੀਂ ਹੈਗੀ, ਮਹਿੰਗਾਈਆਂ ਬਹੁਤ ਜ਼ਿਆਦਾ ਜਿਹੜੀਆਂ ਹੋ ਗਈਆਂ ਹੈਗੀਆਂ, ਰੈਂਟ ਘਰਾਂ ਦੀਆਂ ਕੀਮਤਾਂ ਬਹੁਤ ਆ। ਉੱਥੇ ਰੀਅਲ ਸਟੇਟ ਮਾਰਕੀਟ ਦਾ ਬਹੁਤ ਵੱਡਾ ਝਟਕਾ ਲੱਗਾ ਆ ਇਸ, ਕਿਉਂਕਿ ਉੱਥੇ ਜਿਹੜਾ ਆ 30 ਈਅਰ ਫਿਕਸ ਰੇਟ ਵਾਲਾ ਕੰਸੈਪਟ ਨਹੀਂ ਹੈਗਾ, ਘੱਟ ਆ। ਉੱਥੇ 4 ਜਾਂ 5 ਸਾਲ ਵਾਲਾ ਹੁੰਦਾ। ਤੇ ਉੱਥੇ ਜਿਨ੍ਹਾਂ ਲੋਕਾਂ ਨੇ 2-2.5% ਤੇ ਇੰਟਰਸਟ ਰੇਟ ਤੇ ਘਰ ਲਿਓ ਸੀ, ਹੁਣ ਉਹਨਾਂ ਦੇ 5% ਤੇ ਹੋ ਗਿਆ 6% ਤੇ। ਸੋ ਉਹਨਾਂ ਨੂੰ ਜਿਹੜੀਆਂ ਪੇਮੈਂਟਾਂ ਦੇਣੀਆਂ ਬਹੁਤ ਔਖੀਆਂ ਹੋਈਆਂ ਹੈਗੀਆਂ ਆ। ਤੇ ਕੈਨੇਡਾ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਅਮਰੀਕਾ ਨਾਲੋਂ ਬੈਡ ਆ। ਅਮਰੀਕਾ ਦੇ ਵਿੱਚ ਹਜੇ ਵੀ ਗੁੱਡ ਹੈਗੀ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਵੀ ਇਹ ਕਈ ਚੀਜ਼ਾਂ ਦੇ ਉੱਤੇ ਮੈਟਰ ਕਰਦਾ ਹੈਗਾ। ਬਿਲਕੁਲ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ, ਇੱਕ ਮੰਦਭਾਗੀ ਖਬਰ ਆਈ ਆ। ਸੁਰਜੀਤ ਸਿੰਘ ਪੰਜਾਬ ਤੋਂ ਸੀਗਾ ਇਹ ਮੁੰਡਾ, ਤੇ ਇਸ ਦੀ ਇੱਕ ਬਾਈਕ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਹੈ। ਪਲੈਟਸਬਰਗ ਇਲਾਕਾ ਆ, ਇਹ ਨਿਊਯਾਰਕ ਵਾਲੇ ਪਾਸੇ ਉਸ ਪਾਸੇ ਇਹ ਪੈਂਦਾ ਆ। ਕਾਫੀ ਮੀਂਹ ਕਹਿੰਦੇ ਪੈ ਰਿਹਾ ਸੀਗਾ ਤੇ ਇਹ ਸਾਈਕਲ ਆਪਣਾ ਚਲਾ ਕੇ ਜਾ ਰਿਹਾ ਸੀਗਾ। ਇਹਦਾ ਸਾਈਕਲ ਕੁਛ ਖਰਾਬ ਹੋਇਆ, ਠੀਕ ਕਰਕੇ ਜਦ ਇਹ ਦੁਬਾਰਾ ਚਲਾਉਣ ਲੱਗਾ ਤਾਂ ਬੈਲੈਂਸ ਵਿਗੜ ਗਿਆ ਤੇ ਸਾਹਮਣੇ ਆ ਰਹੀ ਗੱਡੀ ਦੇ ਸਾਹਮਣੇ ਆ ਪਿਆ, ਜਿਸ ਕਰਕੇ ਇਸ ਦਾ ਹਾਦਸਾ ਹੋ ਗਿਆ, ਜਿਸ ਕਰਕੇ ਇਸ ਦੀ ਮੌਤ ਹੋਈ ਹੈ। ਸੋ ਇਹ ਬੜੀ ਮੰਦਭਾਗੀ ਖਬਰ ਆਈ ਹੈ। ਸਿਟੀ ਆਫ ਪਲੈਟਸਬਰਗ ਫਾਇਰ ਡਿਪਾਰਟਮੈਂਟ ਉਹਨਾਂ ਨੇ ਇਸ ਬਾਰੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਉਸ ਨੂੰ ਤੁਰੰਤ ਮੈਡੀਕਲ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਹਸਪਤਾਲ ਵੀ ਲਿਜਾਇਆ ਗਿਆ, ਪਰ ਜਿੱਥੇ ਉਸ ਨੂੰ ਮ੍ਰਿਤ ਘੋਸ਼ਿਤ ਇਵੈਂਚੁਅਲੀ ਕੀਤਾ ਗਿਆ। ਸਾਹਮਣੇ ਆ ਰਿਹਾ ਜਿਹੜਾ ਡਰਾਈਵਰ ਸੀਗਾ ਡੇਵਿਡ ਓਕੋਨਲ ਸੀ, 32 ਸਾਲਾਂ ਦਾ, ਜਿਸ ਦੀ ਗੱਡੀ ਦੇ ਵਿੱਚ ਲੱਗ ਕੇ ਸੁਰਜੀਤ ਸਿੰਘ ਦੀ ਮੌਤ ਹੋ ਗਈ। ਜੀ ਬਹੁਤ ਹੀ ਮਾੜੀ ਖਬਰ ਆ। ਅਗਲੀ ਖਬਰ ਕੈਲੀਫੋਰਨੀਆ ਲਾਈਏ ਤੇ ਆਪਾਂ ਕੱਲ ਰਾਤੀ ਵੀ ਖਬਰ ਸਾਂਝੀ ਕੀਤੀ ਸੀ ਪਈ ਹਾਈ ਫਾਇਰ ਹੈਜ਼ਰਡ ਵਾਲਾ ਜਿਹੜਾ ਦਿਨ ਇਹ ਚੱਲ ਰਿਹਾ ਹੈ। ਹਵਾਵਾਂ ਬੜੀਆਂ ਤੇਜ਼ ਆ, ਖਾਸ ਕਰਕੇ ਸਦਰਨ ਕੈਲੀਫੋਰਨੀਆ 'ਚ। ਤੇ ਜਿਸ ਟਾਈਮ ਤੇ ਆਪਾਂ ਤੁਹਾਡੇ ਨਾਲ
ਖਬਰ ਸਾਂਝੀ ਕੀਤੀ ਸੀ ਕੁਛ ਘੰਟੇ ਪਹਿਲਾਂ ਉੱਥੇ 14 ਏਕੜ ਦੇ ਵਿੱਚ ਅੱਗ ਸ਼ੁਰੂ ਹੋਈ ਸੀ ਜੋ ਕਿ ਫੈਲ ਕੇ 2200 ਏਕੜ ਤੱਕ ਚਲੇ ਗਈ। ਉਹਨੂੰ ਦੇਖਦੇ ਹੋਏ 4000 ਤੋਂ ਵੱਧ ਜਿਹੜੇ ਰੈਜ਼ੀਡੈਂਟਸ ਆ ਉਸ ਏਰੀਏ ਦੇ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ। 300 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਆ ਉਹ ਹਾਈਲੈਂਡ ਫਾਇਰ ਜੋ ਐਗੂਅੰਗਾ ਕਰਕੇ ਸ਼ਹਿਰ ਆ ਉੱਥੇ ਲੱਗੀ ਹੋਈ ਆ, ਉਹਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਹੈਗੇ ਆ। ਤੇ ਕਹਿੰਦੇ 1139 ਘਰ ਉਸ ਏਰੀਏ ਦੇ ਵਿੱਚ ਹੈਗੇ ਆ ਜਿੱਥੋਂ 4000 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਮੈਗੀ ਕਲਿਨੀ ਡਿਲਾ ਰੋਜ਼ਾ ਇਹ ਸਪੋਕਸਪਰਸਨ ਹੈਗੇ ਕਾਉਂਟੀ ਫਾਇਰ ਡਿਪਾਰਟਮੈਂਟ ਦੇ। ਸੋ ਹਾਈਲੈਂਡ ਫਾਇਰ ਇਸ ਅੱਗ ਦਾ ਨਾਮ ਦੱਸਿਆ ਗਿਆ ਆ ਤੇ ਲੋਕਾਂ ਨੂੰ ਇਵੈਕੂਏਟ ਕਰਕੇ ਜਿਹੜਾ ਲੋਕਲ ਹਾਈ ਸਕੂਲ ਆ ਉੱਥੇ ਰੱਖਿਆ ਗਿਆ ਤੇ ਐਨੀਮਲ ਸ਼ੈਲਟਰ ਵੀ ਜੋ ਖੋਲਿਆ ਗਿਆ ਹੈਗਾ। ਕਹਿੰਦੇ ਵੀ ਐਡੀਸ਼ਨਲ 500 ਦੇ ਕਰੀਬ ਹੋਰ ਘਰ ਜਾਂ 1700 ਲੋਕ ਉਹਨਾਂ ਨੂੰ ਇਵੈਕੂਏਸ਼ਨ ਵਾਰਨਿੰਗ ਦੇ ਉੱਤੇ ਰੱਖਿਆ ਗਿਆ ਹੈਗਾ। ਸੋ ਕਿਉਂਕਿ ਹਵਾ ਇੰਨੀ ਤੇਜ਼ ਚੱਲਦੀ ਆ ਤੇ ਉਹਦੇ ਨਾਲ ਅੱਗ ਬਹੁਤ ਤੇਜ਼ੀ ਨਾਲ ਫੈਲਦੀ ਹੈਗੀ ਆ। ਪਰ ਲੱਕਲੀ ਹੁਣ ਜੋ ਸਾਡੇ ਵਾਲਾ ਨਾਰਦਰਨ ਕੈਲੀਫੋਰਨੀਆ ਵਾਲਾ ਏਰੀਆ ਇੱਧਰ ਸੈਕਰਾਮੈਂਟੋ, ਯੂਬਾ ਸਿਟੀ, ਬੇ ਏਰੀਆ ਕਹਿੰਦੇ ਵੀ ਵੀਕਐਂਡ ਦੇ ਉੱਤੇ ਇੱਧਰ ਮੀਂਹ ਪੈਣ ਦੇ ਚਾਂਸ ਹੈਗੇ ਆ। ਸੋ ਇੱਧਰ ਜੋ ਅੱਗ ਲੱਗਣ ਦੇ ਚਾਂਸ ਆ ਉਹ ਘਟ ਗਏ ਹੈਗੇ। ਜੀ ਬਿਲਕੁਲ ਤੇ ਇਸ ਦੇ ਕਰਕੇ ਜਿਹੜਾ ਹਰਜੋਤ ਸਿੰਘ ਜੀ 3 ਜਿਹੜੇ ਘਰ ਆ ਜਾਂ ਬਿਲਡਿੰਗਸ ਆ ਉਹ ਹੁਣ ਤੱਕ ਨੁਕਸਾਨੀਆਂ ਜਾ ਚੁੱਕੀਆਂ ਆ ਤੇ ਇਸ ਤੋਂ ਇਲਾਵਾ 15 ਹੋਰ ਘਰ ਜਾਂ ਬਿਲਡਿੰਗਸ ਆ ਉਹ ਖਤਰੇ ਦੇ ਵਿੱਚ ਆ। 0% ਕੰਟੇਨਡ ਆ, ਅਜੇ ਬਿਲਕੁਲ ਵੀ ਕਾਬੂ ਇਸ ਦੇ ਉੱਤੇ ਨਹੀਂ ਪਾਇਆ ਗਿਆ। ਇਵੈਕੂਏਸ਼ਨ ਆਰਡਰਸ ਹੋਰ ਵੀ ਜ਼ਿਆਦਾ ਫੈਲ ਸਕਦੇ ਆ। 300 ਤੋਂ ਵੱਧ ਫਾਇਰ ਫਾਈਟਰ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕਲੀਨ ਐਨਰਜੀ ਦੀ ਗੱਲ ਆਪਾਂ ਅਕਸਰ ਕਰਦੇ ਹਾਂ। ਹਾਈਬ੍ਰਿਡ ਗੱਡੀਆਂ ਦੀ, ਇਲੈਕਟ੍ਰਿਕ ਗੱਡੀਆਂ ਦੀ, ਹਾਈਡਰੋਜਨ ਹਬਸ ਨੂੰ ਲੈ ਕੇ ਜਿਹੜੀ ਚਰਚਾ ਇਸ ਟਾਈਮ ਚੱਲ ਰਹੀ ਆ। ਕਹਿੰਦੇ ਵੀ ਹਾਈਡਰੋਜਨ ਹਬਸ ਨੂੰ ਚਲਾਉਣ ਦੇ ਲਈ ਯੂਐਸ ਪਲਾਨ ਕਰ ਰਿਹਾ ਵੀ ਉਹ ਨੈਚੁਰਲ ਗੈਸ ਦੀ ਵਰਤੋਂ ਕਰੇ। ਤੇ ਨੈਚੁਰਲ ਗੈਸ ਕੀ ਹੈ? ਇੱਕ ਫੋਸਲ ਫਿਊਲ ਆ, ਉਹ ਤਾਂ ਸੇਮ ਥਿੰਗ ਹੀ ਆ ਵੀ ਜੇ ਉਸ ਤਰੀਕੇ ਦੇ ਨਾਲ ਹੀ ਜਿਹੜਾ ਉਹ ਹੋਊਗਾ। ਹਾਈਡਰੋਜਨ ਕਹਿੰਦੇ ਵੀ ਹੁਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਨੈਚੁਰਲ ਗੈਸ ਦੇ ਨਾਲ, ਪਰ ਜੇ ਉਹ ਨੈਚੁਰਲ ਗੈਸ ਦੀ ਵਰਤੋਂ ਕਰਕੇ ਹੀ ਬਣਾਉਣੀ ਹੈ ਤੇ ਕਹਿੰਦੇ ਵੀ ਉਹਦੇ ਵਿੱਚ ਫਿਰ ਰੀਨਿਊਏਬਲ ਤੇ ਨਾਨ ਰੀਨਿਊਏਬਲ ਦਾ ਕੋਈ ਫਰਕ ਜਿਹੜਾ ਆ ਉਹ ਨਹੀਂ ਰਹਿ ਜਾਂਦਾ ਤੇ ਕਲੀਨ ਐਨਰਜੀ ਜਿਹੜੀ ਆ ਉਹ ਇੱਕ ਮੁਸ਼ਕਿਲ ਬਣੂਗੀ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਰੀਸੈਂਟਲੀ $7 ਬਿਲੀਅਨ ਦੀ ਫੈਡਰਲ ਫੰਡਿੰਗ ਦੇਣੀ ਆ 7 ਵੱਖ-ਵੱਖ ਅਜਿਹੇ ਇਲਾਕਿਆਂ ਦੇ ਵਿੱਚ ਜਿੱਥੇ ਹਾਈਡਰੋਜਨ ਹਬਸ ਆ ਉਹ ਬਣਾਏ ਜਾਣਗੇ। ਇਲੈਕਟ੍ਰਿਕ ਗੱਡੀਆਂ ਦੀ ਭਰਮਾਰ ਬਹੁਤ ਆ ਪਰ ਲਗਾਤਾਰ ਮੁਨਾਫੇ ਉਹਨਾਂ ਦੇ ਘਟ ਰਹੇ ਆ। ਵੈਰਾਈਟੀਆਂ ਜਿਹੜੀਆਂ ਹੁਣ ਉਸ ਦੇ ਵਿੱਚ ਵੱਧ ਰਹੀਆਂ ਆ ਤੇ ਓਵਰਆਲ ਹੁਣ ਬਿਜਲੀ ਕਿੱਦਾਂ ਉਤਪਾਦਨ ਹੋਊਗੀ? ਪਹਿਲਾਂ ਤਾਂ ਬਹੁਤ ਰੌਲਾ ਸੀਗਾ ਪਰ ਹੁਣ ਇਹ ਡੈਫੀਨੇਟਲੀ ਇਹ ਇੱਕ ਸਮੱਸਿਆ ਬਣੀ ਪਈ ਆ ਸਾਰਿਆਂ ਦੇ ਲਈ ਵੀ ਇੰਨੀ ਬਿਜਲੀ ਦਾ ਉਤਪਾਦਨ ਕਰਨਾ ਤੇ ਕਰਨਾ ਕਿੱਦਾਂ ਆ ਜੇ ਸਾਰਾ ਕੁਝ ਹੀ ਆਪਾਂ ਇਲੈਕਟ੍ਰਿਕ ਕਰਨ ਵੱਲ ਨੂੰ ਜਾ ਰਹੇ ਹਾਂ। ਸੋ ਹਾਈਬ੍ਰਿਡ ਤੇ ਹਾਈਡਰੋਜਨ ਦੇ ਉੱਤੇ ਜਿਹੜਾ ਇਸ ਦੇ ਵਿੱਚ ਜ਼ੋਰ ਜਿਹੜਾ ਆ ਉਹ ਲੱਗ ਰਿਹਾ ਹੈਗਾ ਆ। ਸੋ ਹੁਣ 7 ਜਿਹੜੇ ਨਵੇਂ ਹੱਬ ਬਣਨੇ ਆ ਇਹਨਾਂ ਦੋਵਾਂ ਦੇ ਵਿੱਚੋਂ ਕਹਿੰਦੇ ਵੀ ਪਲਾਨ ਆ 7 ਦੇ ਵਿੱਚੋਂ ਵੀ 2 ਹੋਣਗੇ ਜਿਹੜੇ ਸਿਰਫ ਤਾਂ ਸਿਰਫ ਰੀਨਿਊਏਬਲ ਐਨਰਜੀ ਐਕਸਕਲੂਸਿਵਲੀ ਵਰਤਣਗੇ। ਬਾਕੀ ਥਾਵਾਂ ਦੇ ਉੱਤੇ ਜਿਹੜੀ ਨਿਊਕਲੀਅਰ ਪਾਵਰ, ਨੈਚੁਰਲ ਗੈਸ ਤੇ ਕਾਰਬਨ ਕੈਪਚਰ ਸਟੋਰੇਜ ਉਸ ਦਾ ਕੰਬੀਨੇਸ਼ਨ ਜਿਹੜਾ ਉਹ ਵਰਤਿਆ ਜਾਊਗਾ। ਫੈਡਰਲ ਮਨੀ ਪੁਸ਼ ਕਰ ਰਹੀ ਆ ਇਸ ਚੀਜ਼ ਨੂੰ ਅੱਗੇ ਨੂੰ ਵਧਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਸੋ ਦੇਖੋ ਅੱਗੇ ਕੀ ਬਣਦਾ ਆ ਪਰ ਇਸ ਨੂੰ ਲੈ ਕੇ ਚਰਚਾ ਜਿਹੜੀ ਆਉਣ ਵਾਲੇ ਕਈ ਸਾਲਾਂ ਤੱਕ ਇਹੀ ਹਰਜੋਤ ਸਿੰਘ ਜੀ ਚੱਲਦੀ ਰਹਿਣੀ ਆ ਵੀ ਭਾਈ ਅਸਲ ਦੇ ਵਿੱਚ ਜਿਹੜੀ ਗ੍ਰੀਨ ਐਨਰਜੀ ਜਾਂ ਕਲੀਨ ਐਨਰਜੀ ਦੀ ਗੱਲ ਕਰ ਰਹੇ ਆ ਉਹ ਕਿੰਨੀ ਕੁ ਕਲੀਨ ਹੈਗੀ ਆ। ਜੀ ਇਹ ਆਪਣਾ ਖਬਰਾਂ ਦਾ ਸਮਾਂ ਸਮਾਪਤ ਆ ਤੇ ਆਉਣ ਵਾਲੇ ਪ੍ਰੋਗਰਾਮ ਦੱਸਦੇ ਜਾਈਏ ਤੇ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ ਦੱਸਦੇ ਜਾਈਏ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨ ਹੈਗੇ ਆ ਉਹਨਾਂ ਸਾਰਿਆਂ ਦੇ ਉੱਤੇ ਸ਼ਾਮਾਂ ਨੂੰ ਜੋ ਯੂਬਾ ਸਿਟੀ ਗੁਰੂ ਘਰ ਆ ਉੱਥੋਂ ਲਾਈਵ ਪ੍ਰੋਗਰਾਮ ਆ ਰਿਹਾ ਨਾਲ ਦੀ ਨਾਲ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਦੇ ਉੱਤੇ। ਸੋ ਵੱਧ ਤੋਂ ਵੱਧ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਹਫਤੇ ਆਪਣੀ ਟੀਮ ਉੱਥੇ ਪਹੁੰਚੂਗੀ ਤੇ ਜਿਨ੍ਹਾਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਇੰਟਰਨੈਟ ਰੇਡੀਓ ਸੈਟਸ ਚਾਹੀਦੇ ਆ ਉਹ ਤੁਸੀਂ ਕਾਲ ਕਰਕੇ ਬੁੱਕ ਵੀ ਕਰਾ ਲਿਓ ਤੇ ਉੱਥੇ ਤੁਸੀਂ ਉਹ ਲੈ ਵੀ ਸਕਦੇ ਹੋ। ਨਾਲ ਗੁਰਬਾਣੀ ਰੇਡੀਓ ਦੇ ਸੈਟਸ ਵੀ ਲੈ ਸਕਦੇ ਹੈਗੇ। ਜੀ ਬਿਲਕੁਲ। ਤੇ ਰੀਸੈਂਟਲੀ ਜਿਹੜਾ 7 ਕਾਨਫਰੰਸ ਕਰਾਈ ਗਈ ਸੀਗੀ ਹੇਵਰਡ ਦੇ ਵਿੱਚ ਉਸ ਦੀ ਜਿਹੜੀ ਲਾਈਵ ਉਸ ਦੀ ਜਿਹੜੀ ਕਵਰੇਜ ਆ ਉਹ ਹੁਣ ਤੋਂ
ਅੱਧੇ ਘੰਟੇ ਬਾਅਦ ਪੰਜਾਬੀ ਰੇਡੀਓ USA ਦੇ YouTube Facebook ਚੈਨਲ ਦੇ ਉੱਤੇ Facebook ਚੈਨਲ ਦੇ ਉੱਤੇ YouTube ਦੇ ਉੱਤੇ ਜਿਹੜਾ ਤੁਸੀਂ ਦੇਖ ਸਕੋਗੇ। ਸੋ ਜਿਹੜੇ ਉੱਥੇ ਕਵੀ ਪਹੁੰਚੇ ਸੀ, ਕਹਾਣੀਕਾਰ ਪਹੁੰਚੇ ਸੀ, ਜੋ ਉੱਥੇ ਗੱਲਾਂ ਹੋਈਆਂ ਆ, ਜਿਹੜੀਆਂ ਕਿਤਾਬਾਂ ਰਿਲੀਜ਼ ਹੋਈਆਂ ਆ, ਉਹ ਸਾਰਾ ਜਿਹੜਾ ਆ ਤੁਸੀਂ ਕਵਰੇਜ ਆ ਉਹ ਅੱਜ ਸਾਡੇ ਚੈਨਲ ਦੇ ਉੱਤੇ ਉਸ ਦੀ ਦੇਖੋਗੇ। ਬੀਤੇ ਸ਼ਨੀਚਰਵਾਰ ਨੂੰ ਜਿਹੜਾ ਇਹ ਪ੍ਰੋਗਰਾਮ ਉੱਥੇ ਲਿਖਿਆ ਗਿਆ ਸੀ, ਉਸ ਦੀ ਜਿਹੜੀ ਕਵਰੇਜ ਆ ਤੁਹਾਡੇ ਲਈ ਪੇਸ਼ ਕੀਤੀ ਜਾਊਗੀ। ਬਾਕੀ ਹੋਰ ਵੀ ਜਿਹੜੀ ਕਵਰੇਜ ਵੱਖ-ਵੱਖ ਪ੍ਰੋਗਰਾਮ ਲਿਖੇ ਗਏ ਸੀਗੇ, ਉਹ ਆਊਗੀ ਜਲਦ ਹੀ। ਜਿਹੜਾ ਗਦਰੀ ਬਾਬਿਆਂ ਦੇ ਮੇਲੇ ਹੋਇਆ ਸੀ ਇੱਥੇ ਹੀ ਆਪਣੇ ਪੰਜਾਬੀ ਰੇਡੀਓ USA ਦੇ ਫਰੈਜ਼ਨੋ ਵਾਲੇ ਪਾਰਕ ਦੇ ਵਿੱਚ, ਉਸ ਦੀ ਜਿਹੜੀ ਕਵਰੇਜ ਆ ਉਹ ਤੁਹਾਡੇ ਲਈ ਪੇਸ਼ ਕੀਤੀ ਜਾਊਗੀ YouTube ਤੇ Facebook ਤੇ ਉੱਤੇ ਵੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ, ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮੱਲੀ ਹੋਣਾ ਦਾ, ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਤੇ 11:30 ਤੋਂ 1 ਵਜੇ ਤੱਕ ਫਿਰ ਨਜ਼ਰੀਆ, ਤੇ 1 ਤੋਂ 2:30 ਤੱਕ ਕੁਝ ਗੱਲਾਂ ਕੁਝ ਗੀਤ, 2:30 ਤੋਂ 3 ਰਿਸ਼ਤੇ, 3 ਤੋਂ 4 ਅਪਡੇਟ ਫਾਰਮਿੰਗ ਪ੍ਰੋਗਰਾਮ ਹੋਵੇਗਾ, ਤੇ 4 ਤੋਂ ਲੈ ਕੇ 5:30 ਵਜੇ ਤੱਕ ਸਿਹਤ ਸੰਭਾਲ ਦਾ ਜਿਹੜਾ ਪ੍ਰੋਗਰਾਮ, ਘਰੇਲੂ ਨੁਸਖੇ, ਹੋਮ ਰੈਮਡੀਜ਼ ਜਿਹੜੀਆਂ ਹੋਣਗੀਆਂ। 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ ਲੈ ਕੇ ਫਿਰ ਰਾਤ ਨੂੰ 9:30-10 ਵਜੇ ਤੱਕ ਹੀ ਜਿਹੜਾ ਸ਼ਾਮ ਦੇ ਦੀਵਾਨ ਚੱਲਣਗੇ, ਜਿੱਥੇ ਰਹਿਰਾ ਸਾਹਿਬ ਦੇ ਪਾਠ ਤੋਂ ਉਪਰੰਤ ਗੁਰਦੁਆਰਾ ਸਾਹਿਬ ਟੈਰਾਬੀਨਾ ਯੂਬਾ ਸਿਟੀ, ਜਿੱਥੋਂ ਦਾ ਸਿੱਧਾ ਪ੍ਰਸਾਰਣ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ। ਜਿਹੜੇ ਲਾਈਵ ਪ੍ਰੋਗਰਾਮ ਜਿਹੜੇ ਉਹ ਚੱਲ ਰਹੇ ਨੇ, ਉਹ ਤੁਸੀਂ YouTube ਦੇ ਉੱਤੇ ਵੀਡੀਓ ਦੇ ਰਾਹੀਂ ਦੇਖ ਸਕਦੇ ਆ, ਤੇ ਪੰਜਾਬੀ ਰੇਡੀਓ USA ਦੇ ਸਾਰੇ ਰੇਡੀਓ ਨੈਟਵਰਕ ਦੇ ਉੱਤੇ ਸ਼ਾਮ ਨੂੰ ਜਿਹੜੇ 6 ਵਜੇ ਤੋਂ ਬਾਅਦ 'ਚ ਉੱਥੋਂ ਤੁਸੀਂ ਸਿੱਧਾ ਪ੍ਰਸਾਰਣ ਸੁਣੋਗੇ। ਬਹੁਤ ਹੀ ਵਧੀਆ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਜਿਹੜੇ ਉਹ ਪਹੁੰਚੇ ਹੋਏ ਆ, ਉਹਨਾਂ ਸਮਾਗਮਾਂ ਨੂੰ ਵੀ ਸੁਣਨਾ ਜਿਹੜਾ ਉਹ ਤੁਸੀਂ ਨਾ ਭੁੱਲਣਾ ਜੀ। ਤੇ ਜਿਹੜੇ ਸ਼ਾਮ ਦੇ ਖਬਰਾਂ ਦੇ ਪ੍ਰੋਗਰਾਮ ਹੁੰਦੇ ਉਹ ਥੋੜੇ ਜਿਹੇ ਦੇਰੀ ਦੇ ਨਾਲ ਆਉਣਗੇ, ਜਿਹੜੇ ਦੀਪਕ ਸ਼ਰਮਾ ਚਨਾਰਥਲ ਹੁਣੀ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੁੰਦੇ। ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਕਿਉਂਕਿ ਹੈਲੋਵੀਨ ਦਾ ਦਿਨ ਹੈਗਾ ਆ, ਸੋ ਇੱਥੇ ਇਹਨਾਂ ਦੀ ਲੋਹੜੀ ਹੁੰਦੀ ਹੈ ਇੱਕ ਤਰ੍ਹਾਂ ਨਾਲ। ਬਹੁਤ ਸਾਰੇ ਬੱਚੇ ਤੁਹਾਡੇ ਘਰਾਂ ਦੇ ਵਿੱਚ ਆਉਂਦੇ ਆ ਕੈਂਡੀਆਂ ਲੈਣ, ਤੇ ਆਪਣੇ ਵੀ ਜੇ ਬੱਚੇ ਆ ਆਂਢੀਆਂ ਗੁਆਂਢੀਆਂ ਦੇ ਨਾਲ ਲੈ ਕੇ ਜਾਓ, ਤੇ ਜੇ ਕੋਈ ਤੁਹਾਡੇ ਘਰ ਆਉਂਦਾ ਉਹਨਾਂ ਨੂੰ ਵੀ 2-4 ਕੈਂਡੀਆਂ ਦੇ ਦਿਆ ਕਰੋ। ਸੋ ਇਦਾਂ ਨਾ ਹੋਵੇ ਵੀ ਲੋਕ ਲਾ ਕੇ ਰੱਖ ਜਾਓ, ਤਾਂ ਫਿਰ ਅਗਲੇ ਸੋਚਣ ਵੀ ਯਾਰ ਸਾਡੇ ਗੁਆਂਢੀ ਕਿੱਦਾਂ ਦੇ ਆ। ਜੀ ਹੁਣ ਲਵਾਂਗੇ ਜੀ ਆਪਾਂ ਇੱਥੇ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨੇਹ ਕੀ ਜੀ। ਸਤਿ ਸ੍ਰੀ ਅਕਾਲ।